जिस तरीके नाल सिखां दे जज्बात की हेठी करके अकाल तख्त साहब की बेअदबी करके हुक्मनामे नूं पैरां हेठ रोल के सुखबीर सिंह बादल दा झंडा जिहड़ा ओह खालसा पंथ दी हिक ते गड्डण लई जो कुछ कीता जा रिहा, इहदे तहत जो माहौल सिरजिया जा रिहा, इहदे विच सिख मानसिकता बहुत संताप भोग रही है। कुल मिला के बादल दल नूं आपदी समर्था उत्ते पूरा यकीन आ भी जिहड़े साडे खिलाफ खड़े ने असीं रगड़ देंगे ते असीं पंजाब दे विच पंथ दी हिक ते भरोटा ला देंगे। ਜਦੋਂ ਅੱਜ ਇਹ ਅਕਾਲ ਤਖਤ ਸਾਹਿਬ ਦੇ ਵਿੱਚ ਚੱਲ ਰਿਹਾ ਸੀ ਪ੍ਰੋਗਰਾਮ ਵੀ ਬਾਗੀ ਅਕਾਲੀ ਮਿਲੇ ਆ, ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਚਰਚਾ ਆ ਗਈ ਕਿ ਜੀ ਬਾਦਲ ਦਲ ਨੇ ਫੈਸਲਾ ਕਰ ਲਿਆ ਕਿ ਅਸੀਂ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ। ਇਹ ਗੱਲ ਇੱਕ ਤਰੀਕੇ ਨਾਲ 2 ਦਸੰਬਰ ਦੇ ਫੈਸਲਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਗਰ ਖੜੇ ਸਾਰੇ ਪੰਥ ਨੂੰ, ਪੰਥਕ ਜਜ਼ਬਾਤ ਨੂੰ ਚੈਲੰਜ ਆ, ਚੁਣੌਤੀ ਹੈ। ਨਾ ਤਾਂ 2 ਦਸੰਬਰ ਵਾਲੇ ਫੈਸਲੇ ਮੰਨਣੇ ਆ, ਨਾ ਬਾਗੀਆਂ ਨੂੰ ਲੈਣਾ, ਨਾ ਪੰਥ ਦੀ ਤਸੱਲੀ ਕਰਾਉਣੀ ਆ। ਹਿੱਕ ਦੇ ਧੱਕੇ ਨਾਲ ਸਿੱਖ ਸਫਾਂ ਦੇ ਵਿੱਚ ਆਪਦਾ ਝੰਡਾ ਗੱਡਣਾ, ਇਸ ਬਿਰਤੀ ਦੇ ਚੱਲਦੇ ਆ ਡਾਕਟਰ ਦਲਜੀਤ ਸਿੰਘ ਚੀਮੇ ਵਰਗਿਆਂ ਨੂੰ ਮੂਹਰੇ ਲਾ ਕੇ ਜੋ ਖੇਡ ਖੇਡੀ ਜਾ ਰਹੀ ਆ, ਉਹਦੇ ਵਿੱਚ ਸਾਰੇ ਤਾਂ ਇੱਕੋ ਜਿਹੇ ਹੁੰਦੇ ਨਹੀਂ। ਜਦੋਂ ਕੱਲ ਕਲਾਂ ਨੂੰ ਕੋਈ ਭਾਣਾ ਵਾਪਰੂ, ਉਦੋਂ ਜ਼ਰੂਰ ਬਾਹਰ ਨਿਕਲ ਕੇ ਕਹਿਣਗੇ ਕਿ ਅਸੀਂ ਅੰਦਰ ਬਹਿ ਕੇ ਬੜਾ ਵਿਰੋਧ ਕਰਦੇ ਰਹੇ। ਭੁੰਦੜ ਸਾਹਿਬ ਦੀ ਇਹ ਚਰਚਾ ਚੱਲ ਰਹੀ ਆ, ਟੀਵੀ ਚੈਨਲਾਂ ਦੇ ਉੱਤੇ ਬਹਿਸਾਂ ਹੋ ਰਹੀਆਂ ਨੇ ਕਿ ਕਿਤੇ ਭੁੰਦੜ ਸਾਹਿਬ ਅਸਤੀਫਾ ਨਾ ਦੇ ਜਾਣ। ਵੈਸੇ ਵੀ ਉਹ ਅਸਤੀਫਾ ਜੇ ਨਾ ਵੀ ਦੇਣ ਤਾਂ ਵੀ ਉਹਨਾਂ ਦਾ ਕੋਈ ਪ੍ਰਧਾਨ ਵਾਲਾ ਤਾਂ ਰੂਪ ਸਰੂਪ ਕਿਤੇ ਦਿਖਦਾ ਨਹੀਂ। ਸਾਰੀ ਪ੍ਰਧਾਨਗੀ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਹੀ ਘੋਟੀ ਜਾਂਦਾ। ਇਹ ਸੁਖਬੀਰ ਸਿੰਘ ਬਾਦਲ ਪੂਰੀ ਡਿਕਟੇਟਰਸ਼ਿਪ ਦੇ ਨਾਲ, ਪੂਰੀ ਤਾਨਾਸ਼ਾਹੀ ਦੇ ਨਾਲ ਪਾਰਟੀ ਦੇ ਵਿੱਚ ਵੀ ਤੇ ਪਾਰਟੀ ਤੋਂ ਬਾਹਰ ਵੀ ਹਿੱਕ ਦੇ ਜ਼ੋਰ ਤੇ ਆਪਦੀ ਚਲਾਉਣੀ ਚਾਹੁੰਦਾ। ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਵਾਲੀ ਧਿਰ ਵੱਲੋਂ ਅਕਾਲੀ ਦਲ ਜਿਹੜਾ ਹੈ ਉਹ ਨਵਾਂ ਬਣਾਇਆ ਜਾਵੇਗਾ ਤਾਂ ਇਹਦੇ ਨਾਲ ਇਹ ਬਾਦਲ ਦਲ ਨੇ ਹੁਣ ਇੱਕੋ ਹੀ ਰਾਗ ਅਲਾਪਣਾ ਕਿ ਇਹ ਤਾਂ ਬੀਜੇਪੀ ਦੀ ਖੇਡ। ਅੱਜ ਵੀ ਸਾਡੀ ਕੌਮ ਨੂੰ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਜਿਹੜੇ ਸਿੱਖ ਜਜ਼ਬਾਤਾਂ ਦੀ, ਸਿੱਖੀ ਦੀ, ਸਿੱਖਾਂ ਦੀ ਹੇਠੀ ਕਰਕੇ ਆਪਦੀ ਕੁਰਸੀ ਕਾਇਮ ਕਰਨ ਨੂੰ ਕਰਦੇ। ਇਹ ਕਾਮਰੇਡਾਂ ਨੂੰ ਪਸੰਦ ਨੇ, ਇਹ ਸਿੱਖੀ ਦੇ ਦੁਸ਼ਮਣਾਂ ਨੂੰ ਪਸੰਦ ਨੇ, ਇਹ ਸਿੱਖਾਂ ਨੂੰ ਪਸੰਦ ਨਹੀਂ ਹੈ। ਪਰ ਉਹ ਚਾਹੁੰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਦੇ ਬਾਵਜੂਦ ਪੰਜਾਬ ਦੀ ਸਿਆਸਤ ਵਿੱਚ ਤੁਹਾਨੂੰ ਕਾਮਯਾਬ ਹੋ ਕੇ ਦਿਖਾਉਣਾ, ਤੁਹਾਡੀ ਹਿੱਕ ਤੇ ਭਰੋਟਾ ਲਾਉਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ, ਅਕਾਲੀ ਦਲ ਦੇ ਕੁਝ ਆਗੂਆਂ ਦਾ ਜਿਹੜੇ ਬਾਗੀ ਹੋਏ ਸੀ, ਜਿਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬਾਦਲ ਦਲ ਦੇ ਮਾਮਲਿਆਂ ਬਾਰੇ ਸ਼ਿਕਾਇਤ ਕੀਤੀ ਸੀ, ਉਹਨਾਂ ਦਾ ਇੱਕ ਵਫਦ ਜਥੇਦਾਰ ਰਘਵੀਰ ਸਿੰਘ ਨੂੰ ਮਿਲਿਆ। ਇਹਨਾਂ ਨੇ ਕਿਹਾ ਵੀ 2 ਦਸੰਬਰ ਵਾਲੇ ਸਾਰੇ ਜਿਹੜੇ ਫੈਸਲੇ ਸੀਗੇ ਉਹ ਕਿਸੇ ਤਣ ਪੱਤਣ ਨਹੀਂ ਲੱਗੇ ਤੇ ਬਾਦਲ ਦਲ ਨਾ ਤਾਂ ਸਾਨੂੰ ਨਾਲ ਜੋੜ ਕੇ ਤੁਰਦਾ, ਜਿਹੜਾ ਤੁਸੀਂ ਕਿਹਾ ਸੀ ਆਪਣੀਆਂ ਹੱਟੀਆਂ ਬੰਦ ਕਰ ਦਿਓ, ਤੇ ਨਾ ਹੀ ਉਹਨਾਂ ਨੇ ਤੁਹਾਡੇ ਫੈਸਲੇ ਜਿਹੜੇ ਰਾਜਸੀ ਖੇਤਰ ਵਾਲੇ ਸੀ ਉਹ ਮੰਨੇ ਆ। ਤੇ ਹੁਣ ਦੱਸੋ ਫਿਰ, ਖਾਸ ਤੌਰ ਦੇ ਉੱਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ, ਉਹਦੇ ਉੱਤੇ ਵੀ ਚਰਚਾ ਹੋਈ। ਅੱਜ ਜਦੋਂ ਇਹ ਖਬਰ ਸਵੇਰੋਂ ਮੀਡੀਆ 'ਚ ਆਈ ਤਾਂ ਇਹਦੇ ਉੱਤੇ ਚਰਚਾ ਛਿੜਨੀ ਸੁਭਾਵਿਕ ਸੀਗੀ ਕਿ 1 ਮਹੀਨਾ ਪਹਿਲਾਂ 2 ਦਸੰਬਰ ਨੂੰ ਪੂਰੇ ਖਾਲਸਾ ਪੰਥ ਦੇ ਅੰਦਰ ਅੱਜ ਦੇ ਦਿਨ ਬੜਾ ਲੋਕਾਂ ਨੂੰ ਚੰਗਾ ਲੱਗਿਆ ਸੀ ਕਿ ਲੈ ਵੀ ਜਥੇਦਾਰ ਸਾਹਿਬਾਨ ਨੇ ਇੱਕ ਵਾਰੀ ਬੰਦਿਆਂ ਵਾਲੀ ਗੱਲ ਕਰਕੇ ਦਿਖਾਤੀ, ਲੋਕਾਂ ਨੂੰ ਬੜਾ ਚੰਗਾ ਲੱਗਿਆ। ਤੇ ਜਦੋਂ ਇਹਦੀ ਅਸਲੀਅਤ ਨੂੰ ਸਮਝਣ ਵਾਲੇ, ਜਿਨ੍ਹਾਂ ਦਾ ਵਿਜ਼ਨ ਤਕੜਾ, ਜਿਨ੍ਹਾਂ ਨੂੰ ਜ਼ਿਆਦਾ ਸਪਸ਼ਟਤਾ ਹੈ, ਉਹਨਾਂ ਵਿੱਚੋਂ ਜਦੋਂ ਭਾਈ ਨਾਰਾਇਣ ਸਿੰਘ ਚੌੜੇ ਨੇ ਪ੍ਰਤੀਕਿਰਿਆ ਦਿਖਾਈ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਲੱਗਿਆ ਕਿ ਲੋੜੋਂ ਵੱਧ ਕਾਹਲ ਕਰ ਗਿਆ ਬੰਦਾ। ਪਰ ਹੁਣ ਅੱਜ ਜੋ ਮਾਹੌਲ ਬਣਿਆ ਹੋਇਆ, ਲੱਗਦਾ ਇਹ ਆ ਕੋਈ ਵਿਰਲਾ ਹੀ ਰਹਿ ਜਾਣਾ, ਨਹੀਂ ਹਰੇਕ ਨੇ ਕਹਿਣਾ ਬਈ ਬਾਦਲ ਕਿਆਂ ਦਾ ਇਲਾਜ ਤਾਂ ਇਕੱਲਾ ਭਾਈ ਨਾਰਾਇਣ ਸਿੰਘ ਚੌੜੇ ਵਾਲਾ ਹੀ। ਇਹ ਗੱਲ ਠੀਕ ਆ ਕਿ ਅੱਜ ਦੇ ਮਾਹੌਲ ਵਿੱਚ ਹਿੰਸਾ ਨੂੰ, ਵਾਇਲੈਂਸ ਨੂੰ, ਗੋਲੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ,
ਔਰ ਜਿਸ ਤਰੀਕੇ ਨਾਲ ਸਿੱਖਾਂ ਦੇ ਜਜ਼ਬਾਤ ਦੀ ਹੇਠੀ ਕਰਕੇ, ਅਕਾਲ ਤਖਤ ਸਾਹਿਬ ਦੀ ਬੇਅਦਬੀ ਕਰਕੇ, ਹੁਕਮਨਾਮੇ ਨੂੰ ਪੈਰਾਂ ਹੇਠ ਰੋਲ ਕੇ ਸੁਖਬੀਰ ਸਿੰਘ ਬਾਦਲ ਦਾ ਝੰਡਾ ਜਿਹੜਾ ਉਹ ਖਾਲਸਾ ਪੰਥ ਦੀ ਹਿੱਕ ਤੇ ਗੱਡਣ ਲਈ, ਵੀ ਤੁਹਾਡੀ ਹਿੱਕ ਤੇ ਭਰੋਟਾ ਲਾਉਣਾ, ਜੋ ਕੁਝ ਕੀਤਾ ਜਾ ਰਿਹਾ, ਇਹਦੇ ਤਹਿਤ ਜੋ ਮਾਹੌਲ ਸਿਰਜਿਆ ਜਾ ਰਿਹਾ, ਇਹਦੇ ਵਿੱਚ ਸਿੱਖ ਮਾਨਸਿਕਤਾ ਬਹੁਤ ਸੰਤਾਪ ਭੋਗ ਰਹੀ ਹੈ। ਅਜੇ ਇਹ ਸੰਤਾਪ ਹੋਰ ਵਧੂਗਾ ਜੇ ਤਾਂ ਬਾਦਲ ਦਲ ਦੀ ਵਰਕਿੰਗ ਇਸ ਤਰੀਕੇ ਦੀ ਹੁੰਦੀ ਕਿ ਵਿਰੋਧ ਵਿੱਚ ਵੱਖਰੀ ਗੱਲ ਕੋਈ ਉੱਠਦੀ ਉੱਭਰਦੀ ਨਾ ਹੁੰਦੀ, ਫੇਰ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਜਿਵੇਂ 1994-95 ਦੇ ਵਿੱਚ ਵੱਖਰਾ ਅਕਾਲੀ ਦਲ ਖੜਾ ਕਰਕੇ ਬਾਦਲ ਪਰਿਵਾਰ ਨੇ ਜਿਹੜਾ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਗਿਆ ਸੀ ਉਹਨੂੰ ਪੂਰਾ ਠਿੱਠ ਕੀਤਾ, ਉਹਦੇ ਸਾਰੇ ਲੀਡਰ ਤੋੜ ਲਏ ਤੇ ਆਪ ਦਾ ਜਿਹੜਾ ਸਟੇਟ ਸਪਾਂਸਰਡ ਬਾਦਲ ਦਲ ਸੀ ਉਹ ਪੂਰਾ ਚਾਲੂ ਕਰ ਲਿਆ। ਉਦੋਂ ਮੀਡੀਆ ਜਿਸ ਹਿਸਾਬ ਕਿਤਾਬ ਦਾ ਸੀ, ਉੱਥੇ ਦੂਜਿਆਂ ਦੀ ਕੋਈ ਗੱਲ ਉਸ ਹਿਸਾਬ ਨਾਲ ਕਦੇ ਆਈ ਨਾ। ਅੱਜ ਜ਼ਮਾਨਾ ਹੋਰ ਆ, ਸੋਸ਼ਲ ਮੀਡੀਆ ਦਾ ਦੌਰ ਹੈ ਤੇ ਹਰੇਕ ਬੰਦੇ ਨੂੰ ਆਪਦੀ ਗੱਲ ਖੁੱਲ ਕੇ ਕਹਿਣ ਦਾ ਪੂਰਾ ਮੌਕਾ। ਨਤੀਜਾ ਇਹ ਹੈ ਕਿ ਜਿਹੜੇ ਲੋਕ ਬਾਦਲਕਿਆਂ ਦੀਆਂ ਕਰਤੂਤਾਂ ਦੇ ਦੁਖੀ ਆ, ਸਤਾਏ ਹੋਏ ਨੇ, ਉਹ ਆਪਦਾ ਪੱਖ ਪੂਰਾ ਧੜੱਲੇ ਨਾਲ ਰੱਖਦੇ ਆ। ਤੇ ਅੱਜ ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਨਿਕਲੇ ਆ ਇਹ ਸੁਧਾਰ ਲਹਿਰ ਵਾਲੇ ਬਾਦਲ ਦਲ ਦੇ ਅਕਾਲੀ ਬਾਗੀ, ਉਹਨਾਂ ਨੇ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਉਹ ਲੋਕਾਂ ਨੂੰ ਪਸੰਦ ਆਈਆਂ ਨੇ, ਲੋਕਾਂ ਨੂੰ ਜਚੀਆਂ ਨੇ, ਕਿਉਂਕਿ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਇਹ ਲੋਕ ਅੱਜ ਇਹ ਲੀਡਰ ਅੱਜ ਕਰ ਰਹੇ ਸੀ। ਸੱਚੀ ਗੱਲ ਤਾਂ ਇਹ ਹੈ ਕਿ ਬਾਦਲ ਦਲ ਦੇ ਆਪਦੇ ਵਿੱਚੋਂ ਬਾਗੀ ਹੋਏ ਇਹਨਾਂ ਲੀਡਰਾਂ ਨੂੰ ਜਿੰਨਾ ਪਰਾਂ ਕਰ ਲਿਆ, ਜਿੰਨਾ ਦੂਰ ਕਰ ਲਿਆ, ਹੁਣ ਕਿਸੇ ਹੋਰ ਦੀ ਗੁੰਜਾਇਸ਼ ਜਾਂ ਲੋੜ ਨਹੀਂ ਹੈ। ਹੁਣ ਇਹ ਜਿਹੜੇ ਬਾਗੀ ਹੋਏ ਲੋਕ ਨੇ ਇਹ ਪੂਰਾ ਗੱਜ ਕੇ ਵਿਰੋਧ ਜਿਹੜਾ ਹੈ ਉਹ ਬਾਦਲ ਦਲ ਦੀਆਂ ਨੀਤੀਆਂ ਦਾ ਵਰਕਿੰਗ ਦਾ ਕਰਨਗੇ। ਅੱਜ ਜਦੋਂ ਇਹ ਖਬਰ ਆਈ ਇਹ ਜੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਰਘਵੀਰ ਸਿੰਘ ਨੂੰ ਮਿਲਣ ਪਹੁੰਚੇ ਆ, ਤੇ ਲੋਕਾਂ 'ਚ ਸੁਭਾਵਿਕ ਕਿਉਰਿਓਸਿਟੀ ਸੀ, ਉਤੇਜਨਾ ਸੀ, ਉਕਸਾਹਟ ਸੀ ਕਿ ਕੀ ਕਿਹਾ ਜਥੇਦਾਰ ਨੇ। ਤੂੰ ਜਥੇਦਾਰ ਸਾਹਿਬ ਨੇ ਫਿਰ ਗਲੋਂ ਗਲਾਵਾਂ ਲਾਤਾ। ਉਹ ਕਹਿੰਦੇ ਜੀ ਹੁਣ ਤਾਂ ਸੰਗਤ ਦੇਖੇ ਸੰਗਤ ਦਾ ਕੰਮ। ਇਵੇਂ ਹੀ ਉਦੋਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਸੀਗਾ, ਜਦੋਂ ਬਾਦਲ ਨੇ ਵੱਖਰਾ ਅਕਾਲੀ ਦਲ ਬਣਾਈ ਰੱਖਣ ਦੀ ਆਪਦੀ ਜਿੱਦ ਕੀਤੀ ਸੀ 94 'ਚ, ਉਦੋਂ ਅਖੀਰ ਪ੍ਰੋਫੈਸਰ ਮਨਜੀਤ ਸਿੰਘ ਨੇ ਕਹਿਤਾ ਵੀ ਠੀਕ ਆ ਜੀ, ਹੁਣ ਪਰ ਸੰਗਤ ਨਿਰਣਾ ਕਰੂਗੀ ਵੀ ਕਿਹੜਾ ਅਕਾਲੀ ਦਲ ਠੀਕ। ਸਰਕਾਰ ਨੇ ਬਾਦਲ ਵਾਲੇ ਅਕਾਲੀ ਦਲ ਨੂੰ ਹਮਾਇਤ ਕਰਵਾਤੀ, ਮਾਹੌਲ ਸਿਰਜਤਾ। ਨਤੀਜਾ ਆਪਣੇ ਸਾਹਮਣੇ ਆ ਕਿ ਇੰਨੇ ਲੰਮੇ ਅਰਸੇ ਤੋਂ ਫਿਰ ਸਟੇਟ ਸਪਾਂਸਰਡ ਬਾਦਲ ਦਲ ਚੱਲਦਾ ਰਿਹਾ। ਸੋ ਅੱਜ ਦੇ ਮਾਹੌਲ ਵਿੱਚ ਜਿਹੋ ਜਿਹਾ ਬਾਦਲ ਦਲ ਦਾ ਹਿਸਾਬ ਕਿਤਾਬ ਆ, ਪੈਸਾ ਧੇਲਾ ਬਥੇਰਾ ਕਮਾਇਆ ਹੋਇਆ, ਉਹੋ ਜਿਹੇ ਮਾੜੇ ਚੰਗੇ ਬੰਦੇ ਵੀ ਨੇ। ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਗੂਲਾਂ ਕੱਢਣ ਵਾਲਾ ਬ੍ਰਿਗੇਡ ਵੀ ਰੱਖਿਆ ਹੋਇਆ। ਬਾਕੀ ਉੱਦਾਂ ਵੀ ਪੰਜਾਬ ਦੇ ਵਿੱਚੋਂ ਜਿਹੜੇ ਮਾੜੇ ਭੈੜੇ ਅਨਸਰ ਆ ਉਹਨਾਂ ਨਾਲ ਵੀ ਲਿੰਕ ਸ਼ਿੰਕ ਦੱਸਦੇ ਆ। ਕੁੱਲ ਮਿਲਾ ਕੇ ਬਾਦਲ ਦਲ ਨੂੰ ਆਪਦੀ ਸਮਰੱਥਾ ਉੱਤੇ ਪੂਰਾ ਯਕੀਨ ਆ ਵੀ ਜਿਹੜੇ ਸਾਡੇ ਖਿਲਾਫ ਖੜੇ ਨੇ ਅਸੀਂ ਰਗੜ ਦਿਆਂਗੇ ਤੇ ਅਸੀਂ ਪੰਜਾਬ ਦੇ ਵਿੱਚ ਪੰਥ ਦੀ ਹਿੱਕ ਤੇ ਭਰੋਟਾ ਲਾ ਦਿਆਂਗੇ। ਤੇ ਜਦੋਂ ਇਹ ਗੱਲਾਂ ਉਹ ਕਰਦੇ ਨੇ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹਦਾ ਵਿਰੋਧ ਕਰਨ ਲਈ ਬਾਦਲ ਦਲ ਦੇ ਬਾਗੀਆਂ ਨੇ ਝੰਡਾ ਚੱਕਿਆ ਹੋਇਆ, ਉਦੋਂ ਮਨ ਵਿੱਚ ਇਹ ਗੱਲ ਸੁਭਾਵਿਕ ਆਉਂਦੀ ਆ ਵੀ ਇਹਨਾਂ ਦਾ ਪੈਦਾ ਕੀਤਾ ਹੋਇਆ ਸੰਤਾਪ ਕਿਸੇ ਸਿੱਖ ਨੌਜਵਾਨ ਨੂੰ ਹੱਥ 'ਚ ਹਥਿਆਰ ਲੈ ਕੇ ਤੁਰਨ ਲਈ ਮਜਬੂਰ ਕਰੂਗਾ, ਕਿਉਂਕਿ ਬਾਦਲਕਿਆਂ ਨੇ ਹਟਣਾ ਨਹੀਂ। ਨੀਚਤਾ ਦੀਆਂ ਘਿਨਾਉਣੇਪਣ ਦੀਆਂ ਹੱਦਾਂ। ਜਦੋਂ ਅੱਜ ਇਹ ਅਕਾਲ ਤਖਤ ਸਾਹਿਬ ਦੇ ਵਿੱਚ ਚੱਲ ਰਿਹਾ ਸੀ ਪ੍ਰੋਗਰਾਮ ਵੀ ਬਾਗੀ ਅਕਾਲੀ ਮਿਲੇ ਆ, ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਚਰਚਾ ਆ ਗਈ ਕਿ ਜੀ ਬਾਦਲ ਦਲ ਨੇ ਫੈਸਲਾ ਕਰ ਲਿਆ ਕਿ ਅਸੀਂ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕਰਾਂਗੇ, ਸਿਆਸੀ ਕਾਨਫਰੰਸ ਕਰਾਂਗੇ। ਹਾਲਾਂਕਿ ਕਾਫੀ ਲੰਮੇ ਅਰਸੇ ਤੋਂ
ਇਹ ਚਰਚਾ ਪੰਥ 'ਚ ਆਪਣੇ ਸਭ ਦੇ ਸਾਹਮਣੇ ਆ ਕਿ ਇਹਨਾਂ ਜੋੜ ਮੇਲਿਆਂ ਦੇ ਮੌਕੇ ਸਿਆਸੀ ਕਾਨਫਰੰਸਾਂ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਆਪਸੀ ਦੂਸ਼ਣਬਾਜ਼ੀ ਹੁੰਦੀ ਆ। ਪਰ ਇਸ ਵਾਰ ਬਾਦਲ ਦਲ ਨੇ, ਦਲਜੀਤ ਸਿੰਘ ਚੀਮੇ ਨੇ ਇਹ ਜਾਣਕਾਰੀ ਦੇਤੀ ਆ ਕਿ ਅਸੀਂ ਮੁਕਤਸਰ ਸਾਹਿਬ ਦੇ ਵਿੱਚ ਮਾਘੀ ਮੌਕੇ ਵੱਡੀ ਸਿਆਸੀ ਕਾਨਫਰੰਸ ਕਰਾਂਗੇ ਤੇ ਸਾਡੇ ਸਾਰੇ ਸਿਆਸੀ ਲੀਡਰ ਜਿਹੜੇ ਆ ਉਹ ਹਾਜ਼ਰ ਹੋਣਗੇ। ਇਹ ਗੱਲ ਇੱਕ ਤਰੀਕੇ ਨਾਲ 2 ਦਸੰਬਰ ਦੇ ਫੈਸਲਿਆਂ ਨੂੰ, ਅਕਾਲ ਤਖਤ ਸਾਹਿਬ ਦੇ ਮਗਰ ਖੜੇ ਸਾਰੇ ਪੰਥ ਨੂੰ, ਪੰਥਕ ਜਜ਼ਬਾਤ ਨੂੰ ਚੈਲੰਜ ਆ, ਚੁਣੌਤੀ ਆ। ਤੇ ਇਹੋ ਜਿਹੀਆਂ ਹਰਕਤਾਂ ਕਰਕੇ, ਚੜਾਉਣ ਵਾਲੀ ਗੱਲ ਕਰਕੇ ਇਹ ਭਾਲਦੇ ਕੀ ਆ? ਜੇ ਉੱਥੇ ਕੋਈ ਸਿੱਖ ਨੌਜਵਾਨ ਵਿਰੋਧ ਕਰਨ ਜਾ ਵੜਨ ਜਾਂ ਕੋਈ ਸਿੱਖ ਸੰਗਤਾਂ ਦਾ ਰੋਹ ਭੜਕ ਜਾਵੇ, ਉੱਥੇ ਫੜ ਲਓ ਹੋ ਜੇ, ਤਾਂ ਕਿੰਨੀ ਮਾੜੀ ਗੱਲ ਹੈ। ਪਰ ਇਹੀ ਤਾਂ ਇਹ ਲੱਗਦਾ ਚਾਹੁੰਦੇ ਆ। ਜਿਹੜੀ ਪਿਛਲੇ ਕਈ ਦਿਨਾਂ ਤੋਂ ਅਰਸ਼ਦੀਪ ਸਿੰਘ ਕਲੇਰ, ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਕਈਆਂ ਨੇ ਦਹਾਈ ਪਾਉਣੀ ਸ਼ੁਰੂ ਕੀਤੀ ਹੋਈ ਆ ਕਿ ਮੋਡਰੇਟ ਅਕਾਲੀ ਲੀਡਰਸ਼ਿਪ ਨੂੰ ਐਲੀਮੀਨੇਟ ਕਰਨ ਦਾ, ਖਤਮ ਕਰਨ ਦਾ ਏਜੰਡਾ ਹੈ ਜੀ। ਮੋਡਰੇਟ ਦਾ ਮਤਲਬ ਉਹਨਾਂ ਨੇ ਕੱਢਿਆ ਹੈ ਵੀ ਸਿੱਖੀ ਦੀ ਤੇ ਸਿੱਖਾਂ ਦੀ ਦੁਸ਼ਮਣ ਜਿਹੜੀ ਲੀਡਰਸ਼ਿਪ ਆਏ ਸਾਡੀ ਵਾਲੀ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਿੱਖ ਜਜ਼ਬਾਤ ਨੂੰ ਇੰਨਾ ਜ਼ਿਆਦਾ ਚੜਾਓਗੇ, ਦੁਖੀ ਕਰੋਗੇ, ਤੇ ਕੋਈ ਨਾ ਕੋਈ ਚੰਦ ਤਾਂ ਚੜੂਗਾ। ਫਿਰ ਭਾਈ ਨਰਾਇਣ ਸਿੰਘ ਚੌੜੇ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਕਰਕੇ ਸਵਾਦ ਤੁਸੀਂ ਦੇਖ ਚੁੱਕੇ ਹੋ। ਤੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ ਜੇ ਅੱਜ ਬਾਗੀ ਅਕਾਲੀਆਂ ਦਾ ਇੱਕ ਗਰੁੱਪ ਜਥੇਦਾਰ ਸਾਹਿਬ ਨੂੰ ਮਿਲਿਆ, ਜਥੇਦਾਰ ਸਾਹਿਬ ਨੇ ਹਾਲਾਂਕਿ ਔਖੇ ਤਾਂ ਹੋਏ ਹੋਣੇ ਨੇ, ਉਹ ਜਵਾਬ ਤਾਂ ਇਹ ਬਣਦਾ ਨਹੀਂ ਨਾ ਕੋਈ ਵੀ ਹੁਣ ਪੰਥ ਦੇਖੇ। ਉੱਪਰੋਂ ਜਦੋਂ ਡਾਕਟਰ ਦਲਜੀਤ ਸਿੰਘ ਚੀਮੇ ਨੇ ਆਹ ਨਵਾਂ ਸੱਪ ਕੱਢਤਾ ਵੀ ਅਸੀਂ ਮਾਘੀ ਮੇਲੇ ਤੇ ਇਕੱਠ ਕਰਾਂਗੇ, ਤਾਂ ਇਹ ਵੀ ਘੁਸਰ ਮੁਸਰ ਹੋਣ ਲੱਗ ਪਈ ਕਿ ਬਾਦਲ ਦਲ ਦੇ ਬਹੁਤ ਆਗੂ ਇਹ ਵੀ ਸੋਚਦੇ ਨੇ ਕਿ ਇਹ ਸਾਡੇ ਲਈ ਪੁਆੜੇ ਵਾਲੀ ਗੱਲ ਹੋਊਗੀ, ਅਸੀਂ ਵੱਡਾ ਪੰਗਾ ਲੈਣ ਜਾ ਰਹੇ ਹਾਂ ਤੇ ਸਿੱਖ ਜਜ਼ਬਾਤਾਂ ਦੀ ਇਸ ਤਰੀਕੇ ਨਾਲ ਹੇਠੀ ਕਰਨੀ ਕੋਈ ਚੰਗੀ ਗੱਲ ਨਹੀਂ। ਸੋ ਕਨਸੂਆਂ ਫਿਰ ਸਰਗੋਸ਼ੀਆਂ ਜਿਹੜੀਆਂ ਨੇ ਉਹ ਇਹ ਵੀ ਆਈਆਂ ਨੇ ਕਿ ਹੁਣ ਬਲਵਿੰਦਰ ਸਿੰਘ ਭੂੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਹੋਏ ਨੇ, ਉਹ ਵੀ ਚਾਹੁੰਦੇ ਆ ਕਿ ਮੈਨੂੰ ਪਾਸੇ ਕਰ ਦਿਓ ਜੇ ਤੁਸੀਂ ਇਹੀ ਕੁਛ ਕਰਨਾ। ਇਹ ਗੱਲ ਕੱਲੀ ਭੂੰਦੜ ਦੀ ਨਹੀਂ, ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਬਾਰੇ ਕਨਸੂਆਂ ਨੇ ਕਿ ਉਹ ਚਾਹੁੰਦੇ ਆ ਕਿ ਕੋਈ ਇਹੋ ਜਿਹਾ ਰਾਹ ਲੱਭਣਾ ਚਾਹੀਦਾ ਸੀ ਜਿਹਦੇ ਨਾਲ ਸਾਰਿਆਂ ਦੇ ਪੱਤ ਰਹਿ ਜਾਂਦੇ। ਪਰ ਨਾ ਤਾਂ 2 ਦਸੰਬਰ ਵਾਲੇ ਫੈਸਲੇ ਮੰਨਣੇ ਆ, ਨਾ ਬਾਗੀਆਂ ਨੂੰ ਲੈਣਾ, ਨਾ ਪੰਥ ਦੀ ਤਸੱਲੀ ਕਰਾਉਣੀ ਆ। ਹਿੱਕ ਦੇ ਧੱਕੇ ਨਾਲ ਸਿੱਖ ਸਫਾਂ ਦੇ ਵਿੱਚ ਆਪਦਾ ਝੰਡਾ ਗੱਡਣਾ, ਇਸ ਬਿਰਤੀ ਦੇ ਚੱਲਦਿਆਂ ਡਾਕਟਰ ਦਲਜੀਤ ਸਿੰਘ ਚੀਮੇ ਵਰਗਿਆਂ ਨੂੰ ਮੂਹਰੇ ਲਾ ਕੇ ਜੋ ਖੇਡ ਖੇਡੀ ਜਾ ਰਹੀ ਹੈ, ਉਹਦੇ ਵਿੱਚ ਸਾਰੇ ਤਾਂ ਇੱਕੋ ਜਿਹੇ ਹੁੰਦੇ ਨਹੀਂ। ਜਦੋਂ ਕੱਲ ਕਲਾਂ ਨੂੰ ਕੋਈ ਭਾਣਾ ਵਾਪਰੂ, ਉਦੋਂ ਜ਼ਰੂਰ ਬਾਹਰ ਨਿਕਲ ਕੇ ਕਹਿਣਗੇ ਕਿ ਅਸੀਂ ਅੰਦਰ ਬਹਿ ਕੇ ਬੜਾ ਵਿਰੋਧ ਕਰਦੇ ਰਹੇ। ਜਿਵੇਂ ਹੁਣ ਪਿਛਲੇ ਦਿਨਾਂ 'ਚ 2 ਮਹੀਨੇ ਆਪਾਂ ਸਾਰਿਆਂ ਨੇ ਸੁਣਿਆ, ਕਿੰਨਿਆਂ ਨੇ ਕਿਹਾ ਜੀ ਅਸੀਂ ਅੰਦਰ ਤਾਂ ਵਿਰੋਧ ਕਰਦੇ ਰਹੇ ਆ ਪਰ ਬਾਹਰ ਨਹੀਂ ਕੀਤਾ। ਇਸ ਮੌਕੇ ਵੀ ਵਿਰੋਧ ਕਰਨ ਵਾਲੇ ਉੱਥੇ ਬਥੇਰੇ ਹੋਣਗੇ। ਤੇ ਭੂੰਦੜ ਸਾਹਿਬ ਦੀ ਇਹ ਚਰਚਾ ਚੱਲ ਰਹੀ ਆ, ਟੀਵੀ ਚੈਨਲਾਂ ਦੇ ਉੱਤੇ ਬਹਿਸਾਂ ਹੋ ਰਹੀਆਂ ਨੇ ਕਿ ਕਿਤੇ ਭੂੰਦੜ ਸਾਹਿਬ ਅਸਤੀਫਾ ਨਾ ਦੇ ਜਾਣ। ਵੈਸੇ ਵੀ ਉਹ ਅਸਤੀਫਾ ਜੇ ਨਾ ਵੀ ਦੇਣ ਤਾਂ ਵੀ ਉਹਨਾਂ ਦਾ ਕੋਈ ਪ੍ਰਧਾਨ ਵਾਲਾ ਤਾਂ ਰੂਪ ਸਰੂਪ ਕਿਤੇ ਦਿਖਦਾ ਨਹੀਂ। ਸਾਰੀ ਪ੍ਰਧਾਨਗੀ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਹੀ ਘੋਟੀ ਜਾਂਦਾ। ਦੂਜੇ ਪਾਸੇ ਜਿਹੜੀ ਗੱਲ ਕਹਿ ਕੇ ਉਹ ਅਸਤੀਫਾ ਦਿੰਦੇ ਆ ਕਿ ਮੈਂ ਹੁਣ ਸਰੀਰਕ ਤੌਰ ਤੇ ਬਜ਼ੁਰਗ ਮਾਂ, ਮੇਰੇ ਤੋਂ ਪਹਿਲਾਂ ਵੀ ਬਜ਼ੁਰਗ ਹੀ ਸੀ, ਆ ਮਹੀਨਾ ਪਹਿਲਾਂ ਕਿਹੜਾ ਜਵਾਨ ਸੀ ਵੀ ਹੁਣੇ ਬੁੜੇ ਹੋਏ ਤੁਸੀਂ, ਹੁਣੇ ਥੋੜੀ ਬਜ਼ੁਰਗ ਹੋਏ। ਕੁੱਲ ਮਿਲਾ ਕੇ ਗੱਲ ਤਾਂ ਇਹ ਹੈ ਕਿ ਜਿਹੜੀ ਹਕੀਕਤ ਆ ਕਿ ਸੁਖਬੀਰ ਸਿੰਘ ਬਾਦਲ ਪੂਰੀ ਡਿਕਟੇਟਰਸ਼ਿਪ ਦੇ ਨਾਲ, ਪੂਰੀ ਤਾਨਾਸ਼ਾਹੀ ਦੇ ਨਾਲ ਪਾਰਟੀ ਦੇ ਵਿੱਚ ਵੀ ਤੇ ਪਾਰਟੀ ਤੋਂ ਬਾਹਰ ਵੀ ਹਿੱਕ ਦੇ ਜ਼ੋਰ ਤੇ ਆਪਦੀ ਚਲਾਉਣੀ ਚਾਹੁੰਦਾ। ਤੇ ਜਿਹੜਾ ਵੀ ਬੰਦਾ ਉਹਦੀ ਇਸ ਗੱਲ ਨਾਲ ਸਹਿਮਤ ਨਹੀਂ, ਉਹਨੂੰ ਦੁੱਖ ਹੋਣਾ ਹੀ ਹੋਣਾ।
ਉਹਦਾ ਮਨ ਸੰਤਾਪ ਨਾਲ ਭਰਨਾ ਹੀ ਭਰਨਾ, ਤੇ ਕੋਈ ਨਾ ਕੋਈ ਪੁਆੜਾ ਜਿਹੜਾ ਹੈ ਜਿੰਨਾ ਟਾਈਮ ਨਹੀਂ ਪੈਂਦਾ ਉਹਨਾਂ ਟਾਈਮ ਨਾ ਸੁਖਬੀਰ ਬਾਦਲ ਹਟੇ, ਨਾ ਉਹਦੀ ਇਹ ਜੁੰਡਲੀ ਹਟੇ। ਤੇ ਇਹ ਗੱਲ ਦੇ ਨਾਲ ਇੱਕ ਹੋਰ ਖਬਰ ਅੱਜ ਚਰਚਾ 'ਚ ਹੈ ਕਿ ਜੀ ਮਾਘੀ ਦੇ ਮੁਕਤਸਰ ਦੇ ਮੇਲੇ ਤੇ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਵੱਲੋਂ ਨਵੀਂ ਪਾਰਟੀ ਜਿਹੜੀ ਆ ਉਹਦਾ ਕੰਮ ਸ਼ੁਰੂ ਕੀਤਾ ਜਾਊਗਾ। ਵੈਸੇ ਇਹ ਐਲਾਨ ਪਹਿਲਾਂ ਹੀ ਹੋ ਚੁੱਕਿਆ, ਹੁਣ ਜਿਹੜਾ ਅਗਲਾ ਸਟੈਪ ਆ ਉਹ ਉਹਨਾਂ ਨੇ ਉੱਥੇ ਚੱਕਣਾ। ਪੰਥ ਜਾਂ ਪੰਜਾਬ ਜਿਹੋ ਜਿਹੇ ਮਾਹੌਲ ਵਿੱਚ, ਜਿਹੋ ਜਿਹੇ ਹਾਲਾਤ ਵਿੱਚ ਹੈ, ਲੋੜ ਤਾਂ ਹੈਗੀ ਹੋਈ ਹੈ ਇੱਥੇ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਇਸੇ ਕਰਕੇ ਕਾਮਯਾਬ ਹੋ ਗਈ। 92 ਤੋਂ ਵੀ 94 ਵਿਧਾਇਕ ਬਣਾਈ ਫਿਰਦੇ ਅਗਲੇ, ਕਿਉਂਕਿ ਲੋਕ ਦੁਖੀ ਹੋਈ ਜਾਂਦੇ ਆ ਰਵਾਇਤੀ ਦਲਾਂ ਤੋਂ, ਬਾਦਰਕਿਆਂ ਤੋਂ ਤਾਂ ਰੱਜ ਕੇ ਦੁਖੀ ਆ। ਤੇ ਜਦੋਂ ਇਹ ਖਬਰ ਅੱਜ ਆਈ ਕਿ ਜੀ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਵਾਲੀ ਧਿਰ ਵੱਲੋਂ ਅਕਾਲੀ ਦਲ ਜਿਹੜਾ ਹੈ ਉਹ ਨਵਾਂ ਬਣਾਇਆ ਜਾਵੇਗਾ, ਤਾਂ ਇਹਦੇ ਨਾਲ ਬੜੀ ਤਰ੍ਹਾਂ ਦੀ ਚਰਚਾ ਛਿੜੀ। ਪਰ ਜਿਹੜਾ ਮੇਰੇ ਮਨ ਵਿੱਚ ਖਦਸ਼ਾ ਆਇਆ ਉਹ ਇਹ ਹੈ ਕਿ ਬਾਦਲ ਦਲ ਨੇ ਹੁਣ ਇੱਕੋ ਹੀ ਰਾਗ ਅਲਾਪਣਾ ਕਿ ਇਹ ਤਾਂ ਬੀਜੇਪੀ ਦੀ ਖੇਡ ਆ। ਚੇਤੇ ਕਰੋ ਜਦੋਂ 1979 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਸੰਤ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਨੂੰ ਬਿਆਸ ਹਲਕੇ ਤੋਂ ਚੋਣ ਲੜਾਈ ਸੀ ਜੀਵਨ ਸਿੰਘ ਉਮਰਾ ਨੰਗਲ ਦੇ ਖਿਲਾਫ, ਤਾਂ ਉਦੋਂ ਵੀ ਬਾਦਲ ਦਲ ਦੀ, ਅਕਾਲੀ ਦਲ ਦੀ ਲੀਡਰਸ਼ਿਪ ਦਾ ਇਹੀ ਰੌਲਾ ਸੀ ਕਿ ਜੀ ਇਹ ਤਾਂ ਕਾਂਗਰਸ ਦੇ ਏਜੰਟ ਨੇ। ਇਵੇਂ ਹੀ ਜਿਹਨੇ ਵੀ ਜਦੋਂ ਵੀ ਕੌਮ ਦੀ ਗੱਲ ਕੀਤੀ ਉਹਨੂੰ ਬਾਦਲ ਦਲ ਨੇ ਕਾਂਗਰਸ ਦੇ ਏਜੰਟ ਕਿਹਾ। ਹੁਣ ਜਦੋਂ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਆਪਣਾ ਸਿਆਸੀ ਪਾਰੀ ਖੇਡਣ ਦੇ ਲਈ ਸਰਗਰਮ ਹੋਣ ਜਾ ਰਹੀ ਆ, ਸਾਨੂੰ ਇੱਕ ਗੱਲ ਦੇ ਉੱਤੇ ਬੜਾ ਸਪਸ਼ਟਤਾ ਨਾਲ ਰਹਿਣਾ ਚਾਹੀਦਾ ਹੈ ਕਿ ਹਰੇਕ ਦੇ ਆਪੋ ਆਪਣੇ ਵਿਚਾਰ ਨੇ। ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਜਿਹੋ ਜਿਹੇ ਸਿਆਸੀ ਏਜੰਡੇ ਤਹਿਤ ਅੱਗੇ ਵਧਣਗੇ ਉਹਦੇ ਉੱਤੇ ਵੱਖੋ ਵੱਖਰੀ ਰਾਏ ਹੋਣੀ ਕੋਈ ਅਲੋਕਾਰ ਗੱਲ ਨਹੀਂ। ਜੇਕਰ ਕੋਈ ਕਾਂਗਰਸ ਪਾਰਟੀ ਦੇ ਏਜੰਡੇ ਉੱਤੇ, ਨੀਤੀ ਨਿਸ਼ਾਨੇ ਉੱਤੇ ਚਰਚਾ ਹੋ ਸਕਦੀ ਹੈ, ਬਾਦਲ ਦਲ ਦੇ ਨੀਤੀ ਨਿਸ਼ਾਨੇ ਏਜੰਡੇ ਉੱਤੇ ਚਰਚਾ ਹੋ ਸਕਦੀ ਹੈ, ਜੇ ਆਮ ਆਦਮੀ ਪਾਰਟੀ ਦੇ ਉੱਤੇ ਸਹਿਮਤੀਆਂ ਅਸਹਿਮਤੀਆਂ ਦਰਸਾਈਆਂ ਜਾ ਸਕਦੀਆਂ ਨੇ, ਤਾਂ ਜਿਹੜਾ ਸਿਆਸੀ ਪਲੇਟਫਾਰਮ, ਸਿਆਸੀ ਧਿਰ ਮਾਘੀ ਦੇ ਮੌਕੇ ਸਿਰਜਿਆ ਜਾਣਾ, ਉਹਦੇ ਵੀ ਪ੍ਰੋਗਰਾਮਾਂ ਬਾਰੇ, ਨੀਤੀਆਂ ਨਿਸ਼ਾਨਿਆਂ ਬਾਰੇ ਚਰਚਾ ਹੋ ਜੂਗੀ। ਪਰ ਜੇ ਡੈਮੋਕ੍ਰੇਸੀ ਆ, ਤੁਸੀਂ ਕਹਿੰਦੇ ਹੋ ਡੈਮੋਕ੍ਰੇਸੀ ਆ, ਫਿਰ ਹਰੇਕ ਨੂੰ ਆਪਦਾ ਹੱਕ ਤਾਂ ਹੈਗਾ ਨਾ ਵੀ ਆਪਦੀ ਗੱਲ ਕਰੇ। ਪਰ ਜਦੋਂ ਇਲੈਕਸ਼ਨ ਲੜ ਰਿਹਾ ਸੀ ਭਾਈ ਅਮਰਤਪਾਲ ਸਿੰਘ, ਉਹ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਤੇ ਇੱਥੇ ਸੁਖਬੀਰ ਸਿੰਘ ਬਾਦਲ ਨਿੱਤ ਡੌਂਡੀ ਪਿੱਟਿਆ ਕਰੇ ਵੀ ਇਹ ਤਾਂ ਏਜੰਸੀਆਂ ਨੇ ਭੇਜਿਆ ਹੋਇਆ, ਏਜੰਸੀਆਂ ਨੇ ਭੇਜਿਆ ਹੋਇਆ। ਹੁਣ ਜਦੋਂ ਪਾਰਟੀ ਬਣ ਜਾ ਰਹੀ ਆ, ਇਹਨਾਂ ਨੇ ਨਹੀਂ ਸੋਚਣਾ ਬਈ ਉਹ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਜਾਂ ਭਾਈ ਸਰਬਜੀਤ ਸਿੰਘ ਖਾਲਸਾ, ਸ਼ਹੀਦ ਭਾਈ ਬੇਅੰਤ ਸਿੰਘ ਜਿਹਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ, ਉਸ ਸ਼ਹੀਦ ਦਾ ਜਿਹੜਾ ਇਹ ਬੇਟਾ ਹੈ। ਇਹਨਾਂ ਨੇ ਤਾਂ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਈ ਹੈ, ਜਦੋਂ ਜਿੱਤਿਆ ਉਹ ਸਰਬਜੀਤ ਸਿੰਘ, ਉਦੋਂ ਕੋਈ ਕਸਰ ਨਹੀਂ ਛੱਡੀ, ਉਹਦੇ ਖਿਲਾਫ ਬੋਲਣ ਲੱਗੇ। ਸੋ ਸਿਆਸਤ ਬੜੀ ਬੇਰਹਿਮ, ਸਿਆਸਤ ਬੜੀ ਬੇਕਿਰਕ ਹੁੰਦੀ। ਸੋ ਜਿਹੜਾ ਕੌਮ ਦੇ ਜਜ਼ਬੇ ਨਾਲ ਭਰੇ ਹੋਏ ਬਹੁਤ ਸਾਰੇ ਨੌਜਵਾਨ, ਜਿਨ੍ਹਾਂ ਨੂੰ ਭਾਈ ਦੀਪ ਸਿੱਧੂ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਤੇ ਇਸ ਧਿਰ ਦੇ ਨਾਲ ਆਪਦੇ ਦਿਲ ਜੁੜੇ ਹੋਏ ਨੇ, ਕਿਉਂਕਿ ਇਹ ਗੱਲ ਤਾਂ ਹਰੇਕ ਦੇ ਮਨ ਦੀ ਆ। ਕਿਸੇ ਨੂੰ ਭਾਈ ਦਲਜੀਤ ਸਿੰਘ ਬਿੱਟੂ ਦਾ ਗਰੁੱਪ ਚੰਗਾ ਲੱਗਦਾ, ਕਿਸੇ ਨੂੰ ਸਿਮਰਜੀਤ ਸਿੰਘ ਮਾਨ ਦਾ ਗਰੁੱਪ ਚੰਗਾ ਲੱਗਦਾ, ਕਿਸੇ ਨੂੰ ਦਲ ਖਾਲਸਾ ਚੰਗਾ ਲੱਗਦਾ, ਕਿਸੇ ਨੂੰ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਚੰਗਾ ਲੱਗਦਾ। ਇਹ ਆਪੋ ਆਪਣੇ ਖਿਆਲਾਂ ਅਨੁਸਾਰ ਬੰਦੇ ਨੂੰ ਆਪਦੀ ਮਰਜ਼ੀ ਦਾ ਧਿਰ ਜਾਂ ਆਗੂ ਚੁਣਨ ਦਾ ਹੱਕ ਆ। ਪਰ ਜਿਹੜਾ ਇਹ ਫੜਿਆ ਹੋਇਆ ਏਜੰਡਾ ਇਹਨਾਂ ਨੇ, ਬਾਦਲ ਦਲ ਵਾਲਿਆਂ ਨੇ, ਕਿ ਭੰਡੀ ਪ੍ਰਚਾਰ ਕਰੋ, ਉਹ ਬੜਾ ਮਾੜਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਮਾਘੀ ਮੇਲੇ ਤੋਂ ਬਾਅਦ
ਇਹ ਸਿਆਸੀ ਧਿਰ ਮੈਦਾਨ ਵਿੱਚ ਹੋਏਗੀ ਤਾਂ ਆਪਾਂ ਸਾਰੇ ਤਿਆਰ ਰਹੋ ਕਿ ਕਿਵੇਂ ਬਾਦਲ ਦਲ ਦੀ ਲੀਡਰਸ਼ਿਪ ਇਹਨਾਂ ਖਿਲਾਫ ਭੰਡੀ ਪ੍ਰਚਾਰ ਕਰਦੀ। ਇੱਕ ਪਾਸੇ ਡਰਾਮੇ ਕਰਦੇ ਆ, ਸ਼ੋਸ਼ੇ ਕਰਦੇ ਆ ਕਿ ਅਸੀਂ ਤਾਂ ਜੀ ਸਿੱਖ ਜਜ਼ਬਾਤਾਂ ਦੀ ਕਦਰ ਬੜੀ ਕਰਦੇ ਆ ਕਦਰ ਕਰਦੇ ਆ। ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਰੋਲ ਰਹੇ ਨੇ। ਚੇਤੇ ਆ ਰਹੀ ਆ ਸੰਤ ਭਿੰਡਰਾਂ ਵਾਲਿਆਂ ਦੀ ਗੱਲ। ਉਹ ਧਰਮ ਯੁੱਧ ਮੋਰਚੇ ਦੌਰਾਨ ਕਹਿੰਦੇ ਹੁੰਦੇ ਸੀ ਵੀ ਜਿਹੜੇ ਖਾਲਸਾਈ ਨਿਸ਼ਾਨ ਸਾਹਿਬ ਦਾ ਵਾਸਤਾ ਪਾ ਕੇ, ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਆਪਣੀ ਕੁਰਸੀ ਕਾਇਮ ਕਰਨ ਨੂੰ ਫਿਰਦੇ ਆ, ਉਹਨਾਂ ਨੂੰ ਪਛਾਣ ਲਿਓ। ਤੋ ਅੱਜ ਵੀ ਸਾਡੀ ਕੌਮ ਨੂੰ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਜਿਹੜੇ ਸਿੱਖ ਜਜ਼ਬਾਤਾਂ ਦੀ, ਸਿੱਖੀ ਦੀ, ਸਿੱਖਾਂ ਦੀ ਹੇਠੀ ਕਰਕੇ ਆਪਦੀ ਕੁਰਸੀ ਕਾਇਮ ਕਰਨ ਨੂੰ ਫਿਰਦੇ। ਦਿੱਲੀ ਨੂੰ ਜਾਂ ਐਂਟੀ ਸਿੱਖ ਤਾਕਤਾਂ ਨੂੰ ਇਹ ਲੋਕ ਚੰਗੇ ਲੱਗਣਗੇ ਹੀ ਲੱਗਣਗੇ। ਕੱਲ ਦੇਸ਼ ਸੇਵਕ ਜਿਹੜਾ ਕਾਮਰੇਡਾਂ ਦਾ ਅਖਬਾਰ ਹੈ, ਉੱਥੇ ਕੋਈ ਭੋਗ ਸੀ, ਕੋਈ ਬੰਦਾ ਭੋਗ ਜਾਂ ਸੋਗ ਸਭਾ ਕਹਿੰਦੇ ਆ, ਕੋਈ ਬੰਦਾ ਮਰ ਗਿਆ ਸੀ ਕਾਮਰੇਡਾਂ ਦਾ, ਉਹਦੇ ਸੰਬੰਧ ਵਿੱਚ ਕੋਈ ਸੋਗ ਸਭਾ ਰੱਖੀ ਸੀ ਜਿੱਥੇ ਕਈ ਲੀਡਰ ਪਹੁੰਚੇ। ਤੇ ਉੱਥੇ ਕਹਿੰਦੇ ਬਾਦਲ ਦਲ ਦੇ ਲੀਡਰ ਵੀ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਸਾਡਾ ਤਾਂ ਕਾਮਰੇਡਾਂ ਨਾਲ ਬੜਾ ਕੁਝ ਰਲਦਾ। ਉਹਨਾਂ ਨੇ ਸ਼ਾਇਦ ਸੋਚਿਆ ਹੋਵੇ ਵੀ ਹੁਣ ਬਸਪਾ ਨਾਲ ਵੀ ਸਮਝੌਤਾ ਹੈ ਨਹੀਂ, ਬੀਜੇਪੀ ਨਾਲ ਵੀ ਨਹੀਂ, ਤੇ ਸ਼ਾਇਦ ਕਾਮਰੇਡਾਂ ਨਹੀਂ ਹੋ ਜੇ। ਤੇ ਉੱਥੇ ਖਬਰ ਇਹ ਵੀ ਆਈ ਆ ਕਿ ਇੱਕ ਕਾਮਰੇਡ ਨੇ ਉੱਥੇ ਸਟੇਜ ਤੋਂ ਕਿਹਾ ਕਿ ਬੜਾ ਵਧੀਆ ਹੋ ਗਿਆ ਜੀ ਜਿਹੜਾ ਬਾਦਲ ਦਲ ਨੇ ਧਰਮ ਅਤੇ ਰਾਜਨੀਤੀ ਨੂੰ ਅੱਡ-ਅੱਡ ਕਰਨ ਦਾ ਸਟੈਂਡ ਲਿਆ ਹੋਇਆ। ਉਹਨਾਂ ਦਾ ਭਾਵ ਆਹੀ ਸੀ ਜਿਹੜਾ ਆਪਾਂ ਇਹਨਾਂ ਦਿਨਾਂ 'ਚ ਪਿੱਟ ਰਹੇ ਆ ਕਿ ਜੀ ਬਾਦਲ ਦਲ ਦੀ ਲੀਡਰਸ਼ਿਪ ਕਹਿੰਦੀ ਆ ਕਿ ਜੀ ਸਾਨੂੰ ਸਿਆਸੀ ਸਜ਼ਾ ਜਿਹੜੀ ਲਾਈ ਆ ਤੁਸੀਂ, ਅਸੀਂ ਉਹ ਨਹੀਂ ਮੰਨਣੀ। ਸੋ ਕੁੱਲ ਮਿਲਾ ਕੇ ਇਹ ਕਾਮਰੇਡਾਂ ਨੂੰ ਪਸੰਦ ਨੇ, ਇਹ ਸਿੱਖੀ ਦੇ ਦੁਸ਼ਮਣਾਂ ਨੂੰ ਪਸੰਦ ਨੇ, ਇਹ ਸਿੱਖਾਂ ਨੂੰ ਪਸੰਦ ਨਹੀਂ ਹੈ। ਪਰ ਉਹ ਚਾਹੁੰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਦੇ ਬਾਵਜੂਦ ਪੰਜਾਬ ਦੀ ਸਿਆਸਤ ਵਿੱਚ ਤੁਹਾਨੂੰ ਕਾਮਯਾਬ ਹੋ ਕੇ ਦਿਖਾਉਣਾ, ਤੁਹਾਡੀ ਹਿੱਕ ਤੇ ਭਰੋਟਾ ਲਾਉਣਾ। ਤੇ ਇਹਦੇ ਲਈ ਉਹਨਾਂ ਨੂੰ ਸਾਡੇ ਵਿੱਚੋਂ ਬਥੇਰੇ ਗਦਾਰ ਹੱਥ ਠੋਕ ਕੇ ਸਟੁੱਡ ਮਿਲ ਜਾਣਗੇ। ਇਸ ਮੌਕੇ ਜਿਹੜੇ ਲੋਕ ਭਾਰਤੀ ਸਿਸਟਮ 'ਚ ਯਕੀਨ ਰੱਖਦੇ ਆ, ਕਿਉਂਕਿ ਸਾਡੀ ਇੱਕ ਧਿਰ ਉਹ ਵੀ ਆ ਜਿਹੜੀ ਖਾਲਿਸਤਾਨ ਦੇ ਲਈ ਸੰਘਰਸ਼ ਕਰਦੀ ਹੈ ਤੇ ਉਹ ਕਿਸੇ ਵੀ ਚੋਣ ਪ੍ਰਕਿਰਿਆ ਤੋਂ ਦੂਰ ਹੈ। ਪਰ ਬਹੁਤ ਸਾਰੇ ਬੜੀ ਵੱਡੀ ਗਿਣਤੀ 'ਚ ਲੋਕ ਉਹ ਨੇ, ਜ਼ਿਆਦਾ ਸਗੋਂ ਤੇ 99% ਸਿੱਖ ਉਹ ਹੈ ਜਿਹੜਾ ਭਾਰਤੀ ਨਿਜ਼ਾਮ ਦੇ ਤਹਿਤ ਇਲੈਕਸ਼ਨਾਂ ਲੜਨ ਲੜਾਉਣ 'ਚ, ਵੋਟਾਂ ਪਾਉਣ 'ਚ ਯਕੀਨ ਕਰਦਾ। ਸੋ ਇਸ ਲਈ ਬੜਾ ਜ਼ਰੂਰੀ ਹੈ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਰਗਰਮੀ ਪੰਥ ਨੇ, ਪੰਜਾਬ ਨੇ ਕਰਨੀ ਹੈ, ਉਹਦੇ ਵਿੱਚ ਬਾਦਲਕਿਆਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਤੇ ਰਾਜਸੀ ਤਾਕਤ ਆ ਜਿਹੜੀ ਉਹ ਖਤਮ ਕੀਤੀ ਜਾਵੇ ਤੇ ਪੰਥ ਨੂੰ ਤੇ ਕੌਮ ਨੂੰ ਸਮਰਪਿਤ, ਕਿਉਂਕਿ ਆਪਾਂ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਕਾਮਰੇਡ ਤੇ ਹੋਰ ਸਾਰੇ ਆਪਾਂ ਚੰਗੀ ਤਰ੍ਹਾਂ ਦੇਖੇ ਹੋਏ ਨੇ ਕਿ ਬਾਦਲਕਿਆਂ ਨਾਲੋਂ ਜ਼ਿਆਦਾ ਹੀ ਮਾੜੇ, ਇੱਕ ਦੂਜੇ ਨਾਲੋਂ ਵੱਧ ਕੇ ਮਾੜੇ। ਸੋ ਜਿਹੜਾ ਮਾਹੌਲ ਆ ਉਹ ਦਿਨੋਂ ਦਿਨ ਹੋਰ ਸਪਸ਼ਟ ਹੁੰਦਾ ਜਾ ਰਿਹਾ। ਪਰ ਕੀ ਏਦਾਂ ਹੋ ਸਕੇਗਾ? ਜਿਸ ਤਰੀਕੇ ਨਾਲ ਇੱਥੇ ਚਿੱਕੜ ਫੈਲ ਰਿਹਾ ਤੇ ਲੋਕ ਕਹਿੰਦੇ ਆ ਵੀ ਜਿੱਥੇ ਗੰਦ ਹੋਵੇ, ਜਿੱਥੇ ਚਿੱਕੜ ਹੋਵੇ, ਉੱਥੇ ਕਮਲ ਦਾ ਫੁੱਲ ਬੜਾ ਖਿੜਦਾ। ਸਾਰੇ ਭਾਰਤ ਵਿੱਚ ਇਹ ਗੱਲ ਪ੍ਰਚਲਿਤ ਹੋਈ ਹੈ ਕਿ ਜਿੱਥੇ ਜਿੱਥੇ ਸਿਆਸੀ ਮਾਹੌਲ ਖਰਾਬ ਹੋਇਆ ਉੱਥੇ ਹੀ ਬੀਜੇਪੀ ਦਾ ਦਾਅ ਲੱਗਿਆ। ਸੋ ਕਿਤੇ ਬੀਜੇਪੀ ਦਾਅ ਨਾ ਲਾ ਜਾਵੇ, ਸਾਡੇ ਅੰਦਰੂਨੀ ਰੌਲਿਆਂ ਦੇ ਕਰਕੇ ਬੀਜੇਪੀ ਜਿਹੜੀ ਆ ਉਹ ਨਾ ਪੰਜਾਬ ਦੇ ਵਿੱਚ ਸੱਤਾ ਤੇ ਆ ਕੇ ਬਹਿ ਜਾਵੇ, ਇਹਦੇ ਲਈ ਸਾਨੂੰ ਸਾਰਿਆਂ ਨੂੰ ਚੇਤੰਨ ਰਹਿਣ ਦੀ ਲੋੜ ਹੈ। ਅਸੀਂ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਦੀ ਧਿਰ ਨੂੰ ਬਿਲਕੁਲ ਉਵੇਂ ਦੇਖਦੇ ਆ ਜਿਵੇਂ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਧਿਰਾਂ ਸਰਗਰਮ ਨੇ। ਇਹਨਾਂ ਨੂੰ ਵੀ ਆਪਦੀ ਗੱਲ ਕਹਿਣ ਦਾ, ਲੋਕਾਂ 'ਚ ਵਿਚਰਨ ਦਾ ਪੂਰਾ ਹੱਕ ਆ ਤੇ ਇਹਨਾਂ ਨੂੰ ਵੀ ਲੋਕਾਂ ਦੇ ਕੋਲ ਆਪਦੇ ਏਜੰਡੇ ਲੈ ਕੇ ਜਾਣ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਜਿਹੜਾ ਭੰਡੀ ਪ੍ਰਚਾਰ ਬਾਦਲ ਦਲ ਵਾਲਿਆਂ ਨੇ ਇਹਨਾਂ ਖਿਲਾਫ ਪਹਿਲਾਂ ਕੀਤਾ ਜਦੋਂ ਇਲੈਕਸ਼ਨਾਂ ਸੀ, ਜਾਂ ਜਿਹੜੀਆਂ
ਗਾਂ ਇਹਨਾਂ ਨੇ ਕਰਨੀਆਂ ਕਰਤੂਤਾਂ, ਉਹਦਾ ਜਵਾਬ ਸਿੱਖ ਜਗਤ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਦੇਣ ਦੀ ਲੋੜ ਹੈ। ਗੱਲ ਆ ਜਾਂਦੀ ਆ ਫਿਰ ਕਿਸਾਨ ਸੰਘਰਸ਼ ਦੀ। ਕਿਸਾਨ ਸੰਘਰਸ਼ ਪਾਟੋ ਧਾੜ ਹੈ। ਕੋਈ ਧਿਰ ਕਿਤੇ ਝੰਡਾ ਲਾਈ ਬੈਠੀ ਆ, ਕੋਈ ਕਿਤੇ, ਤੇ ਬਹੁਤ ਸਾਰੇ ਕਹਿੰਦੇ ਜੀ ਅਸੀਂ ਹਿੱਸਾ ਹੀ ਨਹੀਂ ਬਣਨਾ। ਜਿਹੜਾ ਕਿਸਾਨ ਸੰਘਰਸ਼ ਪਹਿਲਾਂ ਦੇਖਿਆ ਹੋਇਆ, ਉਹਦੇ ਵੀ ਕਈ ਅਸਰ ਜਿਹੜੇ ਆ ਉਹ ਅੱਜ ਤੱਕ ਲੋਕਾਂ ਦੇ ਦਿਮਾਗ ਦੇ ਉੱਤੇ ਹੈਗੇ ਆ। ਚੰਗੇ ਮਾੜੇ ਅਸਰ ਰਹਿੰਦੇ ਹੁੰਦੇ। ਜੇ ਕਿਤੇ ਬਾਅਦ ਵਿੱਚ ਮੌਕਾ ਸਾਂਭਿਆ ਹੁੰਦਾ, ਸ਼ਾਇਦ ਕੋਈ ਨਤੀਜੇ ਹੋਰ ਨਿਕਲਦੇ। ਪਰ ਹੁਣ ਜਦੋਂ ਕਿ ਡੱਲੇਵਾਲ ਨਾਮੀ ਕਿਸਾਨ ਲੀਡਰ ਜਿਹੜਾ ਹੈ, ਉਹਦੀ ਜਾਨ ਬਚਾਉਣ ਲਈ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ, ਜਦੋਂ ਕਿ ਕਿਸਾਨਾਂ ਦੀਆਂ ਮੰਗਾਂ ਲਈ ਸੁਪਰੀਮ ਕੋਰਟ ਦੇ ਵੱਲੋਂ ਵੀ ਕੋਈ ਰਾਹ ਜਿਹੜਾ ਹੈ ਉਹ ਅਖਤਿਆਰ ਨਹੀਂ ਕੀਤਾ ਜਾ ਸਕਿਆ, ਤਾਂ ਹਾਲਾਤ ਜਿਹੜੇ ਆ ਉਹ ਦਿਨੋਂ ਦਿਨ ਬਹੁਤ ਜ਼ਿਆਦਾ ਗੰਭੀਰਤਾ ਵੱਲ ਵੱਧ ਰਹੇ ਨੇ। ਇਸ ਪੰਜਾਬ ਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੇ ਹੱਕਾਂ ਲਈ ਇਸੇ ਤਰੀਕੇ ਨਾਲ ਜਾਨ ਦੀ ਬਾਜੀ ਲਾਈ ਸੀ। ਅੱਜ ਡੱਲੇਵਾਲ ਸਾਹਿਬ ਮਰਨ ਵਰਤ ਰੱਖ ਕੇ ਬਹਿ ਗਏ। ਸਾਡੇ ਪੰਜਾਬ ਦੀ ਇਹ ਰਵਾਇਤ, ਪੰਥ ਦੀ ਇਹ ਰਵਾਇਤ ਹੈ ਨਹੀਂ। ਸਾਡੇ ਤਾਂ ਜੂਝ ਕੇ ਲੜ ਕੇ ਮਰਨਾ ਇਹ ਖੁਦਕੁਸ਼ੀ ਵਾਲਾ ਕੰਮ ਹੈ ਜਿਹੜਾ ਇਹ ਚੱਲ ਰਿਹਾ। ਪਰ ਜਦੋਂ ਲੋਕਾਂ ਕੋਲ ਕੋਈ ਰਾਹ ਹੀ ਨਾ ਛੱਡਿਆ ਜਾਵੇ ਤਾਂ ਲੋਕ ਕਰਨ ਤਾਂ ਕਰਨ ਕੀ। ਸਰਦਾਰ ਜਗਜੀਤ ਸਿੰਘ ਡੱਲੇਵਾਲ ਜਾਂ ਹੋਰ ਜਿੰਨੇ ਲੋਕ ਇਸ ਕਹਿਰ ਦੀ ਠੰਡ ਵਿੱਚ ਉਹਨਾਂ ਬਾਰਡਰਾਂ ਦੇ ਉੱਤੇ ਬੈਠ ਕੇ ਆਪਦੀ ਗੱਲ ਦੁਨੀਆ ਦੇ ਸਾਹਮਣੇ ਰੱਖ ਰਹੇ ਨੇ, ਇਸ ਮਾਹੌਲ ਨੂੰ ਜਦੋਂ ਦੇਖਦੇ ਆ ਤਾਂ ਆਪਣੇ ਆਪ ਉੱਤੇ ਆਉਂਦਾ ਹੈ ਕਿ ਕਿਹੋ ਜਿਹਾ ਨਰਕ ਭਰੇ, ਕਿਹੋ ਜਿਹੇ ਭੈੜੇ ਹਾਕਮਾਂ ਨਾਲ ਇਹੋ ਜਿਹਾ ਕੰਮ ਤਾਂ ਜਿਹਨੂੰ ਕਹਿੰਦੇ ਉਹ ਤਾਲਵਾਨ, ਇਹ ਤਾਂ ਉੱਥੇ ਸ਼ਾਇਦ ਨਾ ਹੁੰਦਾ ਹੋਵੇ, ਉੱਥੇ ਵੀ ਕੋਈ ਸ਼ਾਇਦ ਸੁਣਵਾਈ ਹੋ ਜਾਂਦੀ ਹੋਵੇ। ਕਿੱਡਾ ਬੇਰਹਿਮ ਤੇ ਬੇਕਿਰਕ ਸਿਸਟਮ ਹੈ ਇਸ ਮੁਲਕ ਦਾ। ਤੇ ਅਗਲੀ ਗੱਲ ਇਹ ਕਿ ਸੁਪਰੀਮ ਕੋਰਟ ਦੇ ਵਿੱਚ ਖੜ ਕੇ ਜਿਹੜਾ ਭਾਰਤ ਸਰਕਾਰ ਦਾ ਵਕੀਲ ਆ, ਨੁਮਾਇੰਦਾ, ਜਿਸ ਤਰੀਕੇ ਦੀਆਂ ਉਹ ਗੱਲਾਂ ਕਰਦਾ ਹੈ, ਉਹ ਵੀ ਆਪਣੇ ਆਪ ਦੇ ਵਿੱਚ ਹਾਸੋਹੀਣੀ ਤੇ ਆਪਣੇ ਆਪ ਵਿੱਚ ਨਲਾਇਕੀ ਵਾਲੀ ਗੱਲ ਸਾਰੀ ਦੁਨੀਆ ਦੇਖ ਰਹੀ। ਤੇ ਹੁਣ ਗੱਲ ਜਿਸ ਪਾਸੇ ਨੂੰ ਜਾ ਰਹੀ ਹੈ, ਤੇ ਜਿੰਨੀ ਮਾੜੀ ਹਾਲਤ ਡੱਲੇਵਾਲ ਸਾਹਿਬ ਦੀ ਹੋ ਚੁੱਕੀ ਹੈ, ਬਚਣਾ ਨਾਮੁਮਕਿਨ ਜਿਹਾ ਲੱਗਦਾ। ਇੱਕ ਸਿਆਣੇ ਬਿਆਣੇ ਉਮਰ ਦਰਾਜ ਬੰਦੇ ਦਾ ਚਲੇ ਜਾਣਾ, ਤੇ ਪੰਜਾਬ ਦੀ ਸਾਡੀ ਸਰਕਾਰ, ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਨਵਾਂ ਸਾਲ ਮਨਾਉਣ ਆਸਟ੍ਰੇਲੀਆ ਦੌਰੇ ਤੇ ਸੀਗੇ, ਹੁਣ ਆ ਕੇ ਚੇਤਾ ਆਇਆ, ਅਪੀਲਾਂ ਕਰਦੇ ਫਿਰਦੇ ਆ ਜੀ ਕੋਈ ਹੱਲ ਕੱਢੋ। ਇਹ ਭਾਈ ਇੰਨੇ ਲੰਮੇ ਅਰਸੇ ਤੋਂ ਮਸਲਾ ਚੱਲਦਾ ਆ ਰਿਹਾ, ਤੇ ਚੇਤੇ ਕਰੋ ਤੁਹਾਡੀ ਹੋਈ ਇੱਕ ਮੈਡਮ ਸੀਗੀ ਜਿਹੜੀ MLA ਬਣੀ ਫਿਰਦੀ ਹੈ, ਉਹ ਕਹਿੰਦੀ ਸੀਗੀ ਸਾਨੂੰ ਇੱਕ ਵਾਰੀ ਕੁਰਸੀ ਦਬਾਓ, ਚੁਟਕੀ ਮਾਰ ਕੇ ਕਹਿੰਦੀ ਸੀ 5 ਮਿੰਟ 'ਚ ਸਾਰੀਆਂ ਫਸਲਾਂ ਉੱਤੇ, ਸਾਰੀਆਂ ਜਿਣਸਾਂ ਉੱਤੇ ਤੁਹਾਨੂੰ ਅਸੀਂ MSP ਦਿਆਂਗੇ। ਉਹ ਕਿੱਥੇ ਆ ਬੀਬੀ ਉਹ? ਤੇ ਫਿਰ ਜਿਹੜੀ ਸਰਕਾਰ ਇਸ ਮੌਕੇ ਇਹ ਲਈ ਬੈਠੇ ਆ, ਉਹ ਉਸੇ ਕਿਸਾਨ ਮੋਰਚੇ ਚੋਂ ਪੈਦਾ ਹੋਏ ਰੋਹ ਦੀ ਪ੍ਰਤੀਕਿਰਿਆ ਵਿੱਚੋਂ, ਇੱਕ ਤਾਂ ਮੋਦੀ ਨੇ ਉਦੋਂ ਤੋਂ ਮਾਫ ਨਹੀਂ ਕੀਤਾ BJP ਨੇ ਕਿਸਾਨਾਂ ਨੂੰ, ਦੂਜੇ ਪਾਸੇ ਇਹ ਸਰਕਾਰ ਬਣਾ ਕੇ ਉਹਦਾ ਕੋਈ 2-3 ਇਹੋ ਜਿਹੇ ਮੁੱਦੇ ਸੀ। ਇੱਕ ਤਾਂ ਇਹ ਕਿਸਾਨ ਸੰਘਰਸ਼ ਮੌਕੇ ਜਿਹੜਾ ਰੋਹ ਪੈਦਾ ਹੋਇਆ, ਦੂਜਾ ਬਰਗਾੜੀ ਬਾਈਬਲ ਕਾਂਡ, ਬੇਅਦਬੀਆਂ, ਇਹਨਾਂ ਕਾਂਡਾਂ ਦਾ ਬਾਦਲ ਦਲ ਤੋਂ ਵੋਟ ਬੈਂਕ ਟੁੱਟਿਆ, ਆਮ ਆਦਮੀ ਪਾਰਟੀ ਵੱਲ ਭੁਗਤਿਆ। ਮੋਦੀ ਦੀਆਂ ਕਰਤੂਤਾਂ ਨੇ ਜਿਹੜਾ ਵੋਟ ਬੈਂਕ ਤੋੜਿਆ, ਉਹ ਆਮ ਆਦਮੀ ਪਾਰਟੀ ਵੱਲ ਭੁਗਤਿਆ। ਇਹਨਾਂ ਦੀ ਸਰਕਾਰ ਬਣ ਗਈ ਤੇ ਮੁੜ ਕੇ ਅੱਜ ਨਾ ਇਹਨਾਂ ਨੂੰ ਬਰਗਾੜੀ ਬਾਈਬਲ ਚੇਤੇ ਆ, ਨਾ ਇਹਨਾਂ ਨੂੰ ਮੋਦੀ ਦੇ 27 ਕਿਸਾਨ ਚੇਤੇ। ਤੇ ਇਸ ਮਾਹੌਲ ਵਿੱਚ ਅਪੀਲਾਂ ਜਿਹੜੀਆਂ ਕਰਕੇ
ਭਗਵੰਤ ਮਾਨ ਲੋਕਾਂ ਨੂੰ ਦਿਖਾ ਰਿਹਾ, ਇਹਦਾ ਹੀਜ ਪਿਆਜ ਕੋਈ ਲੁਕਿਆ ਛਿਪਿਆ ਨਹੀਂ, ਸਭ ਨੂੰ ਪਤਾ ਕਿੱਥੋਂ ਬੋਲਦਾ। ਗੱਲ ਹੁਣ ਆ ਜਾਂਦੀ ਆ ਇੱਥੇ ਕਿ ਪੰਜਾਬ ਦੇ ਵਿੱਚ ਜਿਹੋ ਜਿਹਾ ਮਾਹੌਲ ਪਿਛਲੀ ਵਾਰ ਕਿਸਾਨ ਸੰਘਰਸ਼ ਮੌਕੇ ਸੀ, ਉਹੋ ਜਿਹਾ ਇਸ ਵਾਰ ਕਿਉਂ ਨਹੀਂ। ਗੱਲਾਂ ਤਾਂ ਬੜੀਆਂ ਨੇ, ਪਰ ਜਿਹੜਾ ਮੋਟਾ ਨੁਕਤਾ ਉਹ ਇਹ ਆ ਕਿ ਪਿਛਲੀ ਵਾਰ ਸਿੱਖ ਨੌਜਵਾਨੀ ਨੂੰ ਜਿਸ ਤਰੀਕੇ ਨਾਲ ਜਲੀਲ ਕੀਤਾ ਗਿਆ, ਭੰਡਿਆ ਗਿਆ, ਨਿੰਦਿਆ ਗਿਆ, ਮਾੜਾ ਬੋਲਿਆ ਗਿਆ, ਜਿਸ ਤਰੀਕੇ ਨਾਲ ਖਾਲਸਾਈ ਨਿਸ਼ਾਨਾਂ ਦੀ, ਸਿੱਖ ਜਜ਼ਬਾਤਾਂ ਦੀ ਕਿਸਾਨ ਸੰਘਰਸ਼ ਦੌਰਾਨ ਬਾਰ-ਬਾਰ ਬੇਇੱਜ਼ਤੀ ਕੀਤੀ ਗਈ, ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਐਂਟੀ ਸਿੱਖ ਐਲੀਮੈਂਟਸ ਨੇ, ਕਾਮਰੇਡਾਂ ਨੇ ਤੇ ਹੋਰ ਲੋਕਾਂ ਨੇ ਉਸ ਮੌਕੇ ਰੱਜ ਕੇ ਸਿੱਖਾਂ ਨੂੰ ਦੁਖੀ ਕੀਤਾ। ਅੱਜ ਇੱਕ ਪਾਸੇ ਤਾਂ ਹਰੇਕ ਪੰਥਦਰਦੀ ਦੇ ਦਿਮਾਗ ਵਿੱਚ, ਦਿਲ ਵਿੱਚ ਇਸ ਗੱਲ ਦਾ ਦਰਦ ਵਾ ਕਿ ਕਿਸਾਨ ਜਿਹੜਾ ਹੈ ਉਹ ਸਾਡਾ ਭਰਾ ਆ, ਸਾਡੇ ਵਿੱਚੋਂ ਆ, ਅਸੀਂ ਇਸ ਸੰਘਰਸ਼ ਤੋਂ ਦੂਰੀ ਬਣਾ ਕੇ, ਟਾਲਾ ਬਣਾ ਕੇ ਨਹੀਂ ਚੱਲ ਸਕਦੇ। ਦੂਜੇ ਪਾਸੇ ਇਹ ਹੈ ਕਿ ਪੰਥ ਤੋਂ ਇੰਨੀ ਜ਼ਿਆਦਾ ਦੂਰੀ, ਇੰਨੀ ਜ਼ਿਆਦਾ ਦਫੇੜ, ਦਰਾੜ, ਕੜੱਤਣ ਬਣਾ ਕੇ ਇਹ ਲੋਕ ਚੱਲਦੇ ਰਹੇ ਕਿ ਅੱਜ ਚਾਹੁੰਦੇ ਹੋਏ ਵੀ ਕੋਈ ਇਹਨਾਂ ਦੀ ਹਾਂ ਦਾ ਨਾਅਰਾ ਨਹੀਂ ਮਾਰ ਸਕਦਾ। ਟੀਵੀ ਚੈਨਲਾਂ ਦੇ ਉੱਤੇ ਬੜੀ ਚਰਚਾ ਹੋ ਰਹੀ ਹੈ ਕਿ ਜੀ ਪੰਜਾਬ ਦੇ ਸਿਆਸੀ ਭਲਵਾਨ ਸਿਰਫ ਹਾਜ਼ਰੀ ਲਵਾ ਕੇ ਮੁੜ ਰਹੇ ਨੇ, ਸਿਆਸੀ ਜਥੇਬੰਦੀਆਂ ਨੂੰ ਐ ਚਾਹੀਦਾ, ਉਹ ਚਾਹੀਦਾ। ਪਰ ਸੱਚਾਈ ਇਹ ਆ ਕਿ ਹਰੇਕ ਸਿਆਸੀ ਆਗੂ ਜਾਂ ਸਿਆਸੀ ਧਿਰ ਇਸ ਗੱਲੋਂ ਡਰਦੀ ਹੈ ਕਿ ਜੇ ਅਸੀਂ ਕਿਸਾਨ ਸੰਘਰਸ਼ ਦੇ ਹੱਕਾਂ ਦੇ ਲਈ ਕੋਈ ਜ਼ਿਆਦਾ ਹਿਲਜੁਲ ਕੀਤੀ ਤਾਂ ਇਹਨਾਂ ਦਾ ਇਹ ਨਹੀਂ ਪਤਾ ਵੀ ਸਾਡੇ ਦੁਆਲੇ ਕੋਈ ਸੱਪ ਕੱਢ ਦੇਣ। ਇਹਨਾਂ ਨੇ ਇਹ ਤਾਂ ਦੇਖਣਾ ਨਹੀਂ ਵੀ ਇਹ ਸਾਡੀ ਹਮਾਇਤ ਵਿੱਚ ਇਹ ਕੁਝ ਕਰਨ ਲੱਗੇ ਆ। ਜੇਕਰ ਕੋਈ ਸਿਆਸੀ ਧਿਰ ਆਪੋ ਆਪਣੇ ਢੰਗ ਤਰੀਕੇ ਨਾਲ MSP ਦਿਵਾਉਣ ਦੇ ਯਤਨਾਂ ਦੇ ਵਿੱਚ ਹਮਾਇਤ ਕਰਦੀ ਹੈ ਤਾਂ ਕੀ ਮਾੜਾ। ਪਰ ਇਹ ਕਹਿੰਦੇ ਆ ਵੀ ਜਾਂ ਤਾਂ ਸਾਡੇ ਝੰਡੇ ਹੇਠ ਆਓ ਤੇ ਉਦੋਂ ਵੀ ਤੁਸੀਂ ਆਪਦੀ ਇੱਥੇ ਆ ਕੇ ਤਕਰੀਰਾਂ ਨਹੀਂ ਕਰਨੀਆਂ। ਤਾਂ ਕੁੱਲ ਮਿਲਾ ਕੇ ਅਜੀਬ ਜਿਹਾ ਇੱਕ ਮਾਹੌਲ ਇਹਨਾਂ ਸੰਘਰਸ਼ਾਂ ਦਰਮਿਆਨ ਬਣ ਜਾਂਦਾ, ਜਿਹਦੇ ਵਿੱਚ ਬੰਦਸ਼ਾਂ ਲਾ ਕੇ ਅਨੁਸ਼ਾਸਨ ਦੇ ਨਾਂ ਦੇ ਉੱਤੇ ਕਿ ਆਏ ਨਹੀਂ, ਆਓ ਨਹੀਂ, ਜਦੋਂ ਤੱਕ ਇਹ ਨਹੀਂ ਬਣ ਜਾਂਦਾ ਕਿ ਜਿਹੜਾ ਮਰਜ਼ੀ ਆ, ਜਿਹੜਾ ਸਾਡੀਆਂ ਹੱਕਾਂ ਦੇ ਵਿੱਚ, ਸਾਡੀਆਂ ਮੰਗਾਂ ਦੇ ਹਮਾਇਤ ਵਿੱਚ ਆ ਕੇ ਬੋਲਦਾ, ਅਸੀਂ ਨਹੀਂ ਦੇਖਣਾ ਉਹ ਕਿਹੜੀ ਪਾਰਟੀ ਦਾ, ਉਹਦੇ ਕੀ ਸਰੋਕਾਰ ਆ, ਉਹਨੇ ਪਹਿਲਾਂ ਕੀ ਕੀਤਾ, ਉਹਨੇ ਬਾਅਦ ਚ ਕੀ ਕੀਤਾ। ਜਿਹੜਾ ਸਾਡੀ ਸਟੇਜ ਤੇ ਖੜ ਕੇ ਸਾਡੀ ਹਮਾਇਤ ਚ ਬੋਲਦਾ ਅਸੀਂ ਤਾਂ ਬੁਲਾਵਾਂਗੇ। ਇੱਥੇ ਤਾਂ ਕਹਿੰਦੇ ਜੀ ਉਹ ਮੀਲਾ ਨਾ ਲੁੱਟ ਕੇ ਲੈ ਜੇ, ਉਹ ਫਲਾਨਾ ਨਾ ਹੋ ਜੇ, ਉਹ ਫਿਰ ਇਹ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਦਿੱਲੀ ਵਾਲੇ ਗੱਲ ਸੁਣ ਕੇ ਰਾਜੀ ਨਹੀਂ ਤੇ ਤੁਸੀਂ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਕਾਮਰੇਡਾਂ ਦੇ ਅਸਰ ਹੇਠ ਆ ਕੇ ਸਾਰੇ ਜਿਹੜੇ ਆ ਸਿਆਸੀ ਭਲਵਾਨ ਨੇ ਉਹ ਦੁਖੀ ਕੀਤੇ ਹੋਏ ਨੇ। ਉਹ ਆਪਦੀ ਜਾਬਤਾ ਪੂਰਤੀ ਵਾਲਾ ਕੰਮ ਕਰੀ ਜਾਂਦੇ। ਫੇਰ ਆ ਜਾਂਦੀ ਆ ਪੰਥਕ ਸਿੱਖ ਜਥੇਬੰਦੀਆਂ ਦੀ ਗੱਲ। ਕਿਉਂ ਨਹੀਂ ਕੋਈ ਸਿੱਖ ਜਥੇਬੰਦੀ ਉਵੇਂ ਨੇੜੇ ਲੱਗ ਰਹੀ ਜਿਵੇਂ ਪਿਛਲੀ ਵਾਰ ਸੀ। ਪਿਛਲੀ ਵਾਰ ਸੱਚੀ ਗੱਲ ਇਹ ਆ ਕਿ ਜੇ ਦੀਪ ਸਿੱਧੂ ਹੁਣੀ ਤੇ ਹੋਰ ਜਿਹੜੇ ਸਿੱਖ ਨੌਜਵਾਨ ਆ ਉਹ ਹੰਭਲਾ ਨਾ ਮਾਰਦੇ ਤਾਂ ਉਦੋਂ ਵੀ ਹਰਿਆਣੇ ਵਿੱਚ ਵੜਨ ਦੀ ਹਿੰਮਤ ਨਹੀਂ ਸੀਗੀ ਪੈਣੀ ਇਸ ਸੰਘਰਸ਼ ਨੂੰ ਲੜਨ ਵਾਲਿਆਂ ਦੀ। ਇਹ ਤਾਂ ਖਨੌਰੀ ਤੇ ਸ਼ੰਭੂ ਬੈਠੇ ਰਹਿ ਜਾਣੇ ਸੀ। ਇਹ ਉਦੋਂ ਵੀ ਜੋ ਕੁਝ ਵਾਪਰਿਆ ਉਹ ਪੰਜਾਬ ਦੀ ਪੰਥ ਨਾਲ, ਕੌਮ ਨਾਲ, ਧਰਮ ਨਾਲ ਜੁੜੀ ਹੋਈ ਜਵਾਨੀ ਦੇ ਜਜ਼ਬੇ ਸੀ, ਜਿਹਨੇ ਸਾਰਾ ਕੁਝ ਡੰਡਾ ਡੋਰਾ ਬਹਾ ਕੇ ਆਇਆ ਲੈ ਗਏ ਹੜ੍ਹ ਤੇ ਉੱਥੇ ਦਿੱਲੀ ਲਿਜਾ ਕੇ ਇੱਕ ਕਾਮਯਾਬ ਜਿਹੜਾ ਮੋਰਚਾ ਜਦੋਂ ਸਟੇਜ ਬਣਾ ਕੇ ਇਹਨਾਂ ਨੂੰ ਦੇਤੀ, ਫਿਰ ਇਹਨਾਂ ਨੂੰ ਉਹਨਾਂ ਨੌਜਵਾਨਾਂ ਚੋਂ ਨੁਕਸ ਲੱਭਣ ਲੱਗ ਗਏ। ਫਿਰ ਉਹਨਾਂ ਨੂੰ ਕਹਿੰਦੇ ਪਾਸੇ ਹੋ ਜਾਓ ਜੀ। ਉੱਥੇ ਰਹਿੰਦਿਆਂ ਕਰਦਿਆਂ ਜਿੰਨਾ ਜ਼ਿਆਦਾ
ਦੀਪ ਸਿੱਧੂ ਦੇ ਖਿਲਾਫ ਨਫ਼ਰਤ ਤੇ ਕੜੱਤਣ ਵਾਲਾ ਮਾਹੌਲ ਸਿਰਜਿਆ, ਜਿਸ ਤਰੀਕੇ ਨਾਲ ਉਹਨੂੰ ਹੱਥੋਂ ਪਾਈ ਕਰਨ, ਉਹਨੂੰ ਜਲੀਲ ਕਰਨ ਵੱਲ ਵਧੇ, ਉਹ ਸਾਰੀਆਂ ਗੱਲਾਂ ਦੇ ਵਿੱਚ ਸਭ ਤੋਂ ਜਿਹੜੀ ਭੈੜੀ ਗੱਲ ਇਹਨਾਂ ਨੇ ਕੀਤੀ, ਜਨਵਰੀ ਮਹੀਨਾ ਪਿਛਲੇ ਜਿਵੇਂ 26 ਜਨਵਰੀ ਆਉਣ ਵਾਲੀ ਸੀ, ਜਦੋਂ ਉਹ ਪੂਰਾ 1 ਮਹੀਨਾ ਇਹਨਾਂ ਨੇ ਰੱਜ ਕੇ ਲਾਇਆ ਕਿ ਪੰਜਾਬ ਦੇ ਉਹ ਸਿੱਖੋ, ਇਹੋ ਜੀ ਭੈੜੀ, ਇਹੋ ਜੀ ਮਾੜੀ ਤਾਨੇ ਵਾਲੀ ਬੋਲੀ ਵਰਤਦੇ ਰਹੇ ਇਹ ਕਾਮਰੇਡ ਕਿ ਜੇ ਤੁਸੀਂ ਟਰੈਕਟਰ ਲੈ ਕੇ ਨਾ ਆਏ ਨਾ, ਤੁਸੀਂ ਤਾਂ ਬਸ ਬੰਦੇ ਹੀ। ਅਣਖ ਨੂੰ ਲਲਕਾਰਿਆ, ਅਣਖ ਨੂੰ ਟੁੰਬਿਆ, ਕਹਿੰਦੇ ਜੀ ਮੋਦੀ ਦੀ ਹਿੱਕ ਤੇ ਟਰੈਕਟਰ ਚਲਾਉਣੇ। ਪੂਰਾ ਇਹਨਾਂ ਨੇ ਲੋਕਾਂ ਨੂੰ ਅਗੀਸਿਆ, ਚੜਾਇਆ, ਵੰਗਾਰਿਆ। ਤੇ ਜਦੋਂ ਪੰਜਾਬ ਦੇ ਲੋਕਾਂ ਨੇ ਇਸ ਵੰਗਾਰ ਨੂੰ, ਇਸ ਚੈਲੰਜ ਨੂੰ, ਇਸ ਚੁਣੌਤੀ ਨੂੰ ਪ੍ਰਵਾਨ ਕਰ ਲਿਆ, ਜਦੋਂ ਹਜ਼ਾਰਾਂ ਟਰੈਕਟਰ ਲੈ ਕੇ ਉਹ 25 ਜਨਵਰੀ ਨੂੰ ਉੱਥੇ ਪਹੁੰਚ ਗਏ, ਜਦੋਂ ਉਧਰੋਂ ਮੋਦੀ ਸਰਕਾਰ ਨੇ, ਇੰਡੀਅਨ ਸਟੇਟ ਨੇ ਆਪਦੇ ਰੰਗ ਢੰਗ ਦਿਖਾਏ, ਫਿਰ ਇਹਨਾਂ ਦੇ ਪਜਾਮੇ ਲਿਬੜ ਗਏ। ਖੜਾ ਮਾਰਨੀਆਂ ਹੋਰ ਗੱਲ ਹੁੰਦੀ, ਜਦੋਂ ਸਿਰ ਤੇ ਆ ਪਵੇ ਉਦੋਂ ਮੈਦਾਨੇ ਜੰਗ ਵਿੱਚ ਜੂਝ ਕੇ ਕਰੋ ਜਾਂ ਮਰੋ ਵਾਲੀ ਗੱਲ ਕਰਨੀ ਹੋਰ ਗੱਲ ਹੁੰਦੀ। ਇਹ ਵਿਚਾਲੜੇ ਰਾਹ ਲੱਭਣ ਦੇ ਚੱਕਰਾਂ ਦੇ ਵਿੱਚ ਇੰਨਾ ਵੀ ਨਹੀਂ ਕਹਿ ਸਕੇ ਉੱਥੇ ਕਿ ਆਪਾਂ ਇਹ ਗੱਲ ਇਉਂ ਨਹੀਂ ਇਉਂ ਤਾਂ ਕਰਨੀ ਆ, ਪਰ ਇਹਨਾਂ ਨੇ ਉਲਟਾ ਆਪਦੀ ਕਰਤੂਤ ਦਾ ਜਿਹੜਾ ਖਮਿਆਜਾ, ਉਹਦਾ ਦੋਸ਼ ਆ ਜਿਹੜਾ ਸਾਰਾ, ਉਹ ਹੋਰ ਪਾਸੇ ਭੁਗਤਾਉਣਾ ਚਾਹਿਆ। ਜੋ ਕੁਝ ਉਦੋਂ ਵਾਪਰਿਆ ਉਹਦੇ ਲਈ ਜ਼ਿੰਮੇਵਾਰ ਦੀਪ ਸਿੱਧੂ ਨਹੀਂ ਸੀ। ਉਸ ਮੌਕੇ ਇਹਨਾਂ ਲੋਕਾਂ ਦੇ ਸੱਦੇ ਤੇ ਉਹ ਲੋਕ ਉੱਥੇ ਗਏ ਸੀ ਜਿਨ੍ਹਾਂ ਨੇ ਸੰਘਰਸ਼ ਦੇ ਨਾਲ ਆਪਦੀ ਡੈਡੀਕੇਸ਼ਨ, ਕਮਿਟਮੈਂਟ ਦਿਖਾਈ। ਉਲਟਾ ਇਹ ਵੋਕ ਮਾਰ ਗਏ। ਉਹ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ਤੇ ਪਈਆਂ ਨੇ, ਜਿੱਥੇ ਇਹਨਾਂ ਸਾਰੇ ਲੀਡਰਾਂ ਦੇ ਬਿਆਨ ਪਏ ਨੇ। ਦੀਪ ਸਿੱਧੂ ਨੇ ਕਦੋਂ ਕਿਹਾ ਸੀਗਾ ਸਟੇਜਾਂ ਤੇ ਖੜ ਕੇ ਵੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਆਓ, ਨਹੀਂ ਤੁਹਾਡੀ ਐਸੀ ਤੈਸੀ ਜੇ ਉਹ। ਉਹਨੇ ਤਾਂ ਤੁਹਾਡੇ ਦਿੱਤੇ ਹੋਏ ਏਜੰਡੇ ਤੇ ਹੀ ਅੱਗੇ ਚੱਲ ਕੇ ਖੜ ਕੇ ਦਿਖਾਤਾ ਜਿਵੇਂ ਹੋਰ ਦੁਨੀਆ ਖੜੀ ਸੀ। ਅਖੀਰ ਜਿਹੜੀ ਸਭ ਤੋਂ ਮਾੜੀ ਗੱਲ ਇਹਨਾਂ ਨੇ ਕੀਤੀ ਕਿ ਜੀ ਉਹ ਸਰਦਾਰ ਨਹੀਂ, ਉਹ ਗਦਾਰ ਹੈ। ਉਦੋਂ ਇੱਕ ਰਜਿੰਦਰਦੀਪ ਸਿੰਘ ਵਾਲੇ ਨਾਂ ਦਾ ਕਾਮਰੇਡ ਉਹ ਸ਼ਰੇਆਮ ਸਟੇਜਾਂ ਤੋਂ ਝੂਠ ਬੋਲਦਾ ਰਿਹਾ ਕਿ ਸਾਨੂੰ ਸਭ ਪਤਾ ਕਿੰਨੇ ਕਰੋੜ ਰੁਪਏ ਲਏ ਨੇ, ਅਸੀਂ ਸਭ ਕੁਝ ਦੱਸਾਂਗੇ, ਕਿੰਨੇ ਕਰੋੜ ਕਿਹਨੂੰ ਮਿਲੇ, ਕਿੰਨੇ ਹਿੱਸੇ ਪਏ। ਤੇ ਅੱਜ ਉਹ ਸਾਰੀਆਂ ਗੱਲਾਂ ਕਿੱਥੇ? ਇਹ ਸਾਰੀਆਂ ਗੱਲਾਂ ਦਾ ਪੰਜਾਬ ਦੇ ਆਮ ਲੋਕਾਂ ਦੇ ਦਿਲ ਦਿਮਾਗ ਉੱਤੇ ਅਸਰ, ਜੋ ਕਿਸਾਨ ਸੰਘਰਸ਼ ਦਰਮਿਆਨ ਦੀਪ ਸਿੱਧੂ ਅਤੇ ਸਿੱਖ ਜਵਾਨੀ ਨਾਲ ਤੇ ਸਿੱਖ ਜਜ਼ਬਾਤਾਂ ਨਾਲ ਕੀਤਾ ਗਿਆ, ਉਹ ਇੰਨਾ ਸੌਖਾ ਭੁੱਲਣਾ ਨਹੀਂ ਹੈ। ਇਸੇ ਕਰਕੇ ਅੱਜ ਦੀ ਤਰੀਕ ਵਿੱਚ ਜਿੱਥੇ ਲੋਕਾਂ ਦੀ ਕਿਸਾਨ ਸੰਘਰਸ਼ ਨਾਲ, ਡੱਲੇਵਾਲ ਸਾਹਿਬ ਨਾਲ ਹਮਦਰਦੀ ਆ, ਉੱਥੇ ਇਹ ਵੀ ਆ ਕਿ ਇਹ ਬੰਦਿਆਂ ਨੇ ਉਦੋਂ, ਇਸ ਸੰਘਰਸ਼ ਨੇ ਉਦੋਂ ਕੋਈ ਬੰਦੇ ਵਾਲੀ ਗੱਲ ਨਹੀਂ ਸੀ ਕੀਤੀ। ਤੇ ਅੱਜ ਤੱਕ ਵੀ ਇਹਨਾਂ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਆਈ ਕਿ ਸਾਡੇ ਤੋਂ ਕਿੱਡਾ ਵੱਡਾ ਗੁਨਾਹ ਹੋਇਆ ਜਿਹੜਾ ਅਸੀਂ, ਕਿਉਂਕਿ ਅੱਜ ਦੀਪ ਸਿੱਧੂ ਇੱਥੇ ਨਹੀਂ ਰਿਹਾ, ਕੌਮ ਉਹਨੂੰ ਸ਼ਹੀਦ ਮੰਨਦੀ ਹੈ। ਤੇ ਅੱਜ ਵੀ ਇਹਨਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਨਹੀਂ ਆਈ ਕਿ ਅਸੀਂ ਆਪਣੀ ਭੁੱਲ ਬਖਸ਼ਵਾਈਏ ਤੇ ਕੌਮ ਨੂੰ ਨਾਲ ਲੈ ਕੇ ਤੁਰੀਏ। ਉਲਟਾ ਤੁਹਾਡੇ ਸਾਹਮਣੇ ਹੈ ਕਿ ਰੁਲਦੂ ਸਿੰਘ ਵਰਗੇ ਕਹਿ ਰਹੇ ਨੇ ਕਿ ਜੀ ਜਿਹੜੇ ਸਿੱਖ ਮਾਈਂਡਡ ਨੇ, ਇਹਨਾਂ ਨੇ ਤਾਂ ਜੀ ਸਾਡਾ ਸਾਥ ਨਹੀਂ ਸੀ ਦਿੱਤਾ, ਇਹਨਾਂ ਨੇ ਸਾਡੀ ਗੱਲ ਨਹੀਂ ਸੀ ਮੰਨੀ, ਇਹਦਾ ਜੀ ਦਰਬਾਰ ਸਾਹਿਬ ਚਲੇ ਗਏ ਸੀ ਮੱਥਾ ਟੇਕਣ ਕਿਸਾਨ ਸੰਘਰਸ਼ ਤੋਂ ਬਾਅਦ। ਆਹ ਇਹਨਾਂ ਦੇ ਹਾਲਾਤ ਨੇ। ਸੋ ਕਿਸਾਨ ਜਥੇਬੰਦੀਆਂ ਦੀ ਸਾਂਝੀ ਤਾਕਤ ਜਿਹੜੀ ਸੀ, ਉਹ ਜਿੰਨੀ ਵੱਡੀ ਮਰਜ਼ੀ ਸੀ, ਪਰ ਉਹ ਸਿੱਖ ਜਜ਼ਬੇ ਬਗੈਰ ਕਾਮਯਾਬ ਨਹੀਂ ਸੀ ਹੋ ਸਕਦੀ। ਐਵੇਂ ਨਹੀਂ ਨਰਿੰਦਰ ਮੋਦੀ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਆ ਕੇ ਉਹਨਾਂ ਕਾਨੂੰਨਾਂ ਤੋਂ
ਆ ਕੇ ਐਲਾਨ ਕੀਤਾ ਸੀ ਕਿ ਜੀ ਉਹ ਰੱਦ ਕਰਾਂਗੇ। ਕੋਈ ਗੱਲ ਸੀ ਉਹਦੇ ਪਿੱਛੇ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਨਾ ਉਦਣ ਸੀ ਤੇ ਨਾ ਅੱਜ ਵਾ। ਨਤੀਜਾ ਇਹ ਹੈ ਕਿ ਡੱਲੇਵਾਲ ਵਰਗਿਆਂ ਦੀਆਂ ਜਾਨਾਂ ਦਾਅ ਤੇ ਲੱਗੀਆਂ ਹੋਈਆਂ ਨੇ ਤੇ ਕੁਝ ਹੱਲ ਜਿਹੜਾ ਹੈ ਉਹ ਨਿਕਲਦਾ ਦਿਖ ਨਹੀਂ ਰਿਹਾ, ਕਿਉਂਕਿ ਜੋ ਕੁਝ ਸੁਪਰੀਮ ਕੋਰਟ ਦੇ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋ ਰਿਹਾ ਉਹ ਵੀ ਸਭ ਦੇ ਸਾਹਮਣੇ ਆ, ਤੇ ਜੋ ਪੰਜਾਬ ਦੀ ਸਰਕਾਰ ਜੱਕੜ ਮਾਰ ਕੇ ਸਾਰੀ ਜਾਂਦੀ ਆ ਉਹ ਵੀ ਸਭ ਦੇ ਸਾਹਮਣੇ ਆ। ਖੈਰ, ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਸਾਡੀ ਕੌਮ ਬਾਗੀਆਂ ਤੇ ਨਾਬਰਾਂ ਦੀ ਕੌਮ ਆ, ਸੂਰਮਿਆਂ ਦੀ ਕੌਮ ਆ। ਸੰਘਰਸ਼ ਜਿਹੜਾ ਨਾ ਉਹ ਸਦਾ ਹੀ ਸਾਡੀ ਧਰਤੀ ਤੇ ਚੱਲਦਾ ਰਹਿੰਦਾ। ਇਹ ਸੰਘਰਸ਼ ਅਗਲਾ ਕਿਹੜਾ ਮੋੜ ਲੈਂਦਾ ਇਹ ਆਉਣ ਵਾਲੇ ਦਿਨਾਂ 'ਚ ਦੇਖਾਂਗੇ। ਪਰ ਜੋ ਅੱਜ ਬਾਦਲ ਦਲ ਨੇ ਕੌਮ ਨੂੰ ਵੰਗਾਰ ਦਿੱਤਾ ਹੈ ਕਿ ਅਸੀਂ ਤਾਂ ਜੀ ਮਾਘੀ ਮੌਕੇ ਆਪਦੀ ਵੱਖਰੀ ਸਿਆਸੀ ਢੋਲਕੀ ਕੁੱਟਾਂਗੇ, ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਵਾਲੀ ਧਿਰ ਨੇ ਵੀ ਸਿਆਸੀ ਆਪਦੀ ਜਿਹੜੀ ਸਰਗਰਮੀ ਆ ਉਹ ਅੱਗੇ ਤੋਰਨੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਰੰਗ ਢੰਗ ਬਣਦਾ ਉਹ ਤੇ ਚਰਚਾ ਹੁੰਦੀ ਰਹੂਗੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।